4.5 FM ਫ੍ਰਿਜ਼ਨੋ, 1350 AM ਬੇਕਰਸਫੀਲਡ। ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 2 ਤਰੀਕ ਆ ਅਤੇ ਜਿਹੜਾ ਦਿਨ ਹੈਗਾ ਆ ਉਹ ਸੋਮਵਾਰ ਆ ਜੀ। ਅਤੇ ਪ੍ਰੋਗਰਾਮ ਜਿਹੜਾ ਜੋ ਆਪਾਂ ਸ਼ੁਰੂ ਕਰਦੇ ਹਾਂ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਜਾਂਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 ਹੈ 2500 ਦੇ ਉੱਤੇ 4082722500। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਅੱਜ ਰਾਜਾ ਕਰਮਵੀਰ ਸਿੰਘ ਜੀ ਲੇਬਰ ਡੇ ਹੈਗਾ ਆ। ਅਮਰੀਕਾ ਦੇ ਵਿੱਚ ਲੌਂਗ ਵੀਕਐਂਡ ਜਿਹੜੀ ਛੁੱਟੀ ਹੈਗੀ ਆ, ਕਹਿੰਦੇ ਵੀ ਜਿਹੜਾ ਲੇਬਰ ਡੇ ਹੈਗਾ ਆ USA ਦੇ ਵਿੱਚ ਇਹ ਪਬਲਿਕ ਹੌਲੀਡੇ ਹੈਗੀ ਆ, ਜਿਹੜੀ ਕਿ ਹਰ ਸਾਲ ਸਤੰਬਰ ਦਾ ਜਿਹੜਾ ਪਹਿਲਾ ਮੰਡੇ ਹੁੰਦਾ, ਪਹਿਲਾ ਸੋਮਵਾਰ ਹੁੰਦਾ, ਉਸ ਦਿਨ ਮਨਾਇਆ ਜਾਂਦਾ। ਸੋ ਫਿਕਸ ਡੇਟ ਨਹੀਂ ਹੁੰਦੀ ਹੈਗੀ। ਜਿਹੜਾ ਵੀ ਪਹਿਲਾ ਸੋਮਵਾਰ ਆਇਆ ਸਤੰਬਰ ਦੇ ਵਿੱਚ, ਉਸ ਦਿਨ ਜਿਹੜਾ ਆ ਲੇਬਰ ਡੇ ਮਨਾਇਆ ਜਾਂਦਾ ਹੈਗਾ। ਅਮਰੀਕਨ ਲੇਬਰ ਮੂਵਮੈਂਟ ਨੇ ਰਲ ਕੇ ਜਿਹੜੇ ਜਿੰਨੇ ਵੀ ਲੇਬਰ ਸੀਗੇ, ਜਿੰਨੇ ਵੀ ਮਜ਼ਦੂਰ ਸੀਗੇ, ਉਹਨਾਂ ਨੇ ਰਲ ਕੇ ਜਿਹੜਾ ਆ ਇਹ ਛੁੱਟੀ ਮਨਾਉਣੀ ਜਿਹੜੀ ਸ਼ੁਰੂ ਕੀਤੀ ਸੀ। 19ਵੀਂ ਸੈਂਚਰੀ ਦੇ ਸ਼ੁਰੂ ਦੇ ਵਿੱਚ ਟ੍ਰੇਡ ਯੂਨੀਅਨ ਅਤੇ ਲੇਬਰ ਮੂਵਮੈਂਟ ਜਿਹੜੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਇੱਕ ਸੈਂਟਰਲ ਲੇਬਰ ਯੂਨੀਅਨ ਬਣਾਈ ਸੀ। ਅਤੇ 1887 ਦੇ ਵਿੱਚ ਓਰੇਗਨ ਦੇ ਵਿੱਚ ਜਿਹੜੀ ਆ ਫਸਟ ਪਬਲਿਕ ਜਿਹੜੀ ਹੌਲੀਡੇ ਆ ਉਹ ਮਨਾਈ ਗਈ ਸੀ। ਉਹ ਤੋਂ ਬਾਅਦ ਜਿਹੜੀ ਆ ਫੈਡਰਲ ਛੁੱਟੀ ਜਿਹੜੀ ਆ ਸੈਂਟਰਲ ਗੌਰਮੈਂਟ ਦੀ, ਜਿੱਦਾਂ ਆਪਾਂ ਕਹਿ ਸਕਦੇ ਹਾਂ, ਉਹ 1894 ਦੇ ਵਿੱਚ ਜਿਹੜੀ ਆ ਸ਼ੁਰੂ ਹੋਈ ਸੀਗੀ। ਅਤੇ ਬਹੁਤ ਸਾਰੇ ਹੋਰ ਵੀ ਮੁਲਕ ਜਿਹੜੇ ਆ ਉਹ ਲੇਬਰ ਡੇ ਮਨਾਉਂਦੇ ਹੈਗੇ ਆ। ਕਨੇਡਾ ਦਾ ਜਿਹੜਾ ਲੇਬਰ ਡੇ ਹੈਗਾ ਆ ਉਹ ਵੀ ਪਹਿਲੇ ਸੋਮਵਾਰ ਸਤੰਬਰ ਦੇ ਵਿੱਚ ਮਨਾਇਆ ਜਾਂਦਾ ਆ। 80 ਮੁਲਕ ਜਿਹੜੇ ਆ ਇੰਟਰਨੈਸ਼ਨਲ ਵਰਕਰਸ ਡੇ ਉਹ ਮਨਾਉਂਦੇ, ਮਈ 1 ਨੂੰ ਜਿਹੜੇ ਮਨਾਉਂਦੇ ਹੈਗੇ ਆ। ਜੀ ਬਿਲਕੁਲ। ਅਮਰੀਕਾ ਦੇ ਅਤੇ ਕੈਨੇਡਾ ਦੇ ਵਿੱਚ ਜਿਹੜਾ ਅੱਜ ਦੇ ਦਿਨ ਲੇਬਰ ਡੇ ਮਨਾਇਆ ਜਾ ਰਿਹਾ, ਇਸ ਨੂੰ ਜਿਹੜਾ ਹੁਣ ਕੋਈ ਲੇਬਰ ਦੇ ਨਾਲ ਤਾਂ ਘੱਟ ਸੰਬੰਧ ਆ, ਸੇਲਾਂ ਦੇ ਨਾਲ ਅਤੇ ਜਿਹੜਾ ਘੁੰਮਣ ਫਿਰਨ ਦੇ ਨਾਲ ਜਿਹੜਾ ਇਹਦਾ ਸੰਬੰਧ ਜਿਹੜਾ ਉਹ ਜ਼ਿਆਦਾ ਹੋ ਚੁੱਕਾ ਆ। ਕਿਤੇ ਨਾ ਕਿਤੇ ਇਹ ਵੀ ਆਪਾਂ ਕਹਿ ਸਕਦੇ ਹਾਂ ਵੀ ਚੰਗੀ ਗੱਲ ਵੀ ਆ ਵੀ ਇੱਥੋਂ ਇਹ ਅੰਦਾਜ਼ਾ ਵੀ ਕਹਿੰਦੇ ਕਈ ਜਣੇ ਲਾ ਸਕਦੇ ਆ ਵੀ ਸ਼ਾਇਦ ਅੱਗੇ ਨਾਲੋਂ ਹਾਲਾਤ ਜਿਹੜੇ ਲੇਬਰਸ ਦੇ ਜਿਹੜੇ ਚੰਗੇ ਹੋ ਸਕਦੇ ਆ। ਤਾਂ ਹੀ ਜਿਹੜੇ ਲੋਕ ਉਹ ਚੀਜ਼ਾਂ ਨੂੰ ਭੁੱਲੇ ਆ ਵੀ ਸਾਨੂੰ ਹੁਣ ਪ੍ਰੋਟੈਸਟ ਵਗੈਰਾ ਦੀ ਜ਼ਰੂਰਤ ਨਹੀਂ ਹੈ। ਪਰ ਨਾਲ ਦੇ ਨਾਲ ਇਹ ਵੀ ਆਪਾਂ ਨੂੰ ਹਰਜੋਤ ਸਿੰਘ ਜੀ ਅਕਸਰ ਹੀ ਖਬਰਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ, ਇੱਕ ਤਾਂ ਯੂਨੀਅਨ ਨਹੀਂ ਬਣਨ ਦਿੱਤੀ ਜਾਂਦੀ ਉਹਨਾਂ ਲੇਬਰਸ ਦੀ ਜਿਹੜੇ ਕਹਿ ਲਓ ਵੀ ਮਿਨੀਮਮ ਵੇਜ ਦੇ ਉੱਤੇ ਕੰਮ ਕਰ ਰਹੇ ਆ, ਅਤੇ ਜਾਂ ਫਿਰ ਥਾਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਖਾਸ ਕਰਕੇ ਜਿਹੜੇ ਫਾਸਟ ਫੂਡ ਚੇਨਸ ਵਗੈਰਾ ਹੈਗੇ ਆ ਉਹਨਾਂ ਨੂੰ ਲੈ ਕੇ ਜਿਹੜੇ ਹੋ ਰਹੇ ਹੁੰਦੇ ਵੀ ਉਹਨਾਂ ਦੀ ਮਿਨੀਮਮ ਵੇਜ ਜਿਹੜੀ ਉਹ ਵਧਾਈ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਕੀ ਬਣੇਗਾ ਕੀ ਨਹੀਂ ਬਣੇਗਾ ਇਹ ਤਾਂ ਸਮਾਂ ਹੀ ਦੱਸੂਗਾ। ਪਰ ਇੱਕ ਜਿਹੜੀ ਹਰਜੋਤ ਸਿੰਘ ਜੀ ਲੇਬਰ ਡੇ ਦੀ ਪਰੇਡ ਦੇ ਨਾਲ ਸੰਬੰਧਿਤ ਜਿਹੜੀ ਉਹ ਖਬਰ ਆ ਰਹੀ ਆ, ਮਿਡਲਸੈਕਸ ਕਾਊਂਟੀ ਜਿਹੜੀ ਨਿਊ ਜਰਸੀ ਦੇ ਵਿੱਚ ਹੈਗੀ ਆ, ਉੱਥੇ ਇੱਕ ਬੰਦੇ ਨੂੰ ਗ੍ਰਿਫਤਾਰ ਜਿਹੜਾ ਕਹਿੰਦੇ ਕੀਤਾ ਗਿਆ ਆ। ਲੇਬਰ ਡੇ ਦੀ ਪਰੇਡ ਦੇ ਜਿਹੜਾ ਰਾਊਟ ਸੀਗਾ ਉਸ ਦੇ ਵਿੱਚ ਐਕਸਪਲੋਸਿਵ ਜਿਹੜੇ ਆ ਉਹ ਲੱਭੇ ਸੀਗੇ। ਉਸ ਤੋਂ ਬਾਅਦ ਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਉੱਥੇ ਗ੍ਰਿਫਤਾਰ ਉਹ ਕਰ ਲਿਆ ਗਿਆ ਆ। ਅਤੇ ਇਸ ਕਰਕੇ ਕਹਿੰਦੇ ਵੀ ਜਿਹੜੀ ਉੱਥੇ ਪਰੇਡ ਹੋਣੀ ਸੀ ਉਹ ਮਿਡਲਸੈਕਸ ਕਾਊਂਟੀ ਦੇ ਵਿੱਚ, ਉਸ ਨੂੰ ਜਿੰਨੀਆਂ ਵੀ ਉਸ ਦੇ ਨਾਲ ਸੰਬੰਧਿਤ ਇਵੈਂਟਸ ਸੀਗੀਆਂ ਉਹ ਸਾਰੀਆਂ ਉਹਨਾਂ ਨੇ ਉੱਥੇ ਰੱਦ ਜਿਹੜੀਆਂ ਕਰ ਦਿੱਤੀਆਂ ਗਈਆਂ ਆ। ਸੈਵਰਲ ਪਾਈਪ ਬੌਂਬ ਲਾਈਕ ਜਿਹੜੀਆਂ ਡਿਵਾਈਸਿਸ ਜਿਹੜੀਆਂ ਉਸ ਰਾਊਟ ਦੇ ਲਾਗੇ ਜਿਹੜੀਆਂ ਉਹ ਮਿਲੀਆਂ ਸੀਗੀਆਂ। ਅਤੇ ਇਸ ਲੇਬਰ ਡੇ ਦੇ ਉੱਤੇ ਜਿਹੜੇ ਨਿਊ ਜਰਸੀ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਵੀ ਜਿਹੜਾ ਉਹ ਅਟੈਂਡ ਕਰਨਾ ਸੀਗਾ। ਸੋ ਇੱਕ ਵੱਡਾ ਹਾਦਸਾ ਹੁਣ ਉਹ ਵਾਪਰਨੋਂ ਜਿਹੜਾ ਆ ਉਹ ਟਲ ਗਿਆ ਆ। ਅਤੇ ਹੋਪਫੁਲੀ ਜਲਦ ਹੀ ਜਿਸ ਬੰਦੇ ਨੂੰ ਗ੍ਰਿਫਤਾਰ ਕੀਤਾ ਆ ਉਹ ਦੱਸੇ ਵੀ ਚਲੋ ਮਨਸ਼ਾ ਤਾਂ ਚਲੋ ਪਤਾ ਹੀ ਹੁੰਦੀ ਆ ਵੀ ਜਿਹਨੇ ਬੰਬ ਰੱਖਿਆ ਵੀ ਉਹਦੀ ਕੀ ਮਨਸ਼ਾ ਹੈਗੀ ਆ, ਵੀ ਕਿਹੜੇ ਤਰਕ ਦੇ ਅਧੀਨ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਉਹ
ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਰਿਹਾ ਸੀਗਾ। ਸੋ ਬਾਲ ਜਿਹੜਾ ਕਹਿ ਲਓ ਵੀ ਹਾਦਸਾ ਹੁਣ ਉਹ ਜਿਹੜਾ ਉਹ ਉੱਥੇ ਵਾਪਰਨ ਨੂੰ ਜਿਹੜਾ ਉਹ ਬਚਿਆ ਆ ਜੀ। ਉਧਰ ਜਿਹੜੀ ਨਾਲ ਹੀ ਲੇਬਰ ਡੇ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਅੱਜ ਟਵੀਟ ਵੀ ਜਿਹੜਾ ਕੀਤਾ ਆ, ਉਹਨਾਂ ਨੇ ਕਿਹਾ ਵੀ ਲੇਬਰ ਡੇ ਵੀਕਐਂਡ ਆ ਤੇ ਇੰਜੋਏ ਦਾ ਲੋ ਗੈਸ ਪ੍ਰਾਈਸਿਸ। ਕਹਿੰਦੇ ਜਿਹੜੀਆਂ ਉਹਨਾਂ ਦੀਆਂ એનર્ਜੀ ਪਾਲਿਸੀਜ਼ ਆ ਉਹਨੇ ਅਮਰੀਕਾ ਨੂੰ એનર્ਜੀ ਇੰਡੀਪੈਂਡੈਂਟ ਬਣਾਇਆ ਆ, ਜਿਸ ਕਰਕੇ ਜਿਹੜੀਆਂ ਆ ਉਹ ਪ੍ਰਾਈਸਿਸ ਲੋ ਆ, ਜਸਟ ਲਾਈਕ ਜਿਹੜੇ ਟੈਕਸ ਕੱਟ ਦੇ ਵਾਂਗੂ। ਬਾਕੀ ਜਿਹੜੇ ਸਾਲਾਂ ਦੇ ਮੁਤਾਬਕ ਜੇ ਤੁਸੀਂ ਦੇਖੋ ਤਾਂ ਕਹਿੰਦੇ ਆ ਵੀ ਪ੍ਰਾਈਸ ਜਿਹੜੇ ਇਸ ਟਾਈਮ ਕਾਫੀ ਘੱਟ ਜਿਹੜੇ ਚੱਲ ਰਹੇ ਨੇ। ਨੈਸ਼ਨਲ ਐਵਰੇਜ ਜਿਹੜੀ ਗੈਸ ਪ੍ਰਾਈਸ ਆ $2.58 ਜਿਹੜੀ ਆ ਉਹ ਦੱਸੀ ਗਈ ਆ। ਕੈਲੀਫੋਰਨੀਆ ਦੇ ਵਿੱਚ ਆਬਵੀਅਸਲੀ ਜਿਹੜੀ ਇੱਥੇ ਜ਼ਿਆਦਾ ਹੀ ਹੋਣੀ, ਕਿਉਂਕਿ ਇਹਨਾਂ ਨੇ ਟੈਕਸ ਹੀ ਉਸ ਦੇ ਉੱਤੇ ਵਾਵਾ ਹੋਰ ਠੋਕੇ ਹੋਏ ਨੇ ਜੀ। ਸੋ ਲੇਬਰ ਡੇ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਮਰ ਆ ਉਹਦਾ ਐਂਡ ਵੀ ਆ, ਅਨਆਫੀਸ਼ੀਅਲੀ ਐਂਡ ਆਫ ਕਹਿੰਦੇ ਸਮਰ ਕਹਿੰਦੇ ਹੈਗੇ ਆ। ਅਮਰੀਕਾ ਦੇ ਵਿੱਚ ਜਿਹੜੇ ਸਕੂਲ ਆ ਉਹ ਲਗਭਗ ਇੱਕ ਹਫ਼ਤਾ ਲੇਬਰ ਡੇ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਆ ਤੇ ਫਿਰ ਲੇਬਰ ਡੇ ਦੇ ਵਿੱਚ 3 ਛੁੱਟੀਆਂ ਹੁੰਦੀਆਂ ਹੈਗੀਆਂ ਜੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰਾਂ ਦੇ ਉੱਤੇ ਜਿਹੜੀ ਨਜ਼ਰ ਮਾਰੀਏ ਤੇ ਜਾਣ ਤੋਂ ਪਹਿਲਾਂ ਇਹ ਵੀ ਦੱਸ ਦਈਏ ਵੀ ਸਾਰੇ ਜਣੇ ਇੰਜੋਏ ਕਰਦੇ ਇਸ ਦੇ ਦਿਨਾਂ ਦੇ ਵਿੱਚ। ਧਿਆਨ ਦੇ ਨਾਲ ਭਾਈ ਡੂ ਨਾਟ ਡਰਿੰਕ ਐਂਡ ਡਰਾਈਵ, ਇਸ ਨੂੰ ਜਿਹੜਾ ਪੱਕਾ ਜਿਹੜਾ ਲੜ ਬਣ ਕੇ ਰੱਖੋ। ਸਾਰੇ ਜਣੇ ਇੰਜੋਏ ਕਰਦੇ ਨੇ, ਛੁੱਟੀ ਹੁੰਦੀ ਆ, ਲੌਂਗ ਵੀਕਐਂਡ ਹੁੰਦੀ ਆ। ਅੱਜ ਜੇ ਤੁਸੀਂ ਸਵੇਰੇ ਸਵੇਰੇ ਸੜਕਾਂ 'ਤੇ ਜੇ ਕੋਈ ਨਿਕਲਿਆ ਹੋਊਗਾ ਤੁਹਾਨੂੰ ਦੇਖਿਆ ਹੋਣਾ ਬਿਲਕੁਲ ਖਾਲੀ ਆ, ਪਰ ਸ਼ਾਮ ਨੂੰ ਜਾਮ ਜਿਹੜੇ ਉਹ ਲੱਗੇ ਹੋਣੇ, ਕਿਉਂਕਿ ਸਾਰਿਆਂ ਨੇ ਜਿੱਥੇ ਜਿੱਥੇ ਘੁੰਮਣ ਫਿਰਨ ਗਏ ਉੱਥੋਂ ਵਾਪਸ ਜਿਹੜੇ ਉਹ ਆ ਰਹੇ ਹੋਣੇ ਆ। ਸੋ ਇੰਪੇਸ਼ੈਂਟ ਨਾ ਹੋਇਓ, ਸਮਾਂ ਜਿਹੜਾ ਵਾਧੂ ਲੈ ਕੇ ਜਿਹੜਾ ਨਾਲ ਦੇ ਨਾਲ ਚੱਲਿਓ ਤੇ ਡੂ ਨਾਟ ਡਰਿੰਕ ਐਂਡ ਡਰਾਈਵ। ਜਿਹੜਾ ਆ ਭਾਈ ਜੇ ਕੋਈ ਜਿਸ ਨੂੰ ਬੜਾ ਹੀ ਸ਼ੌਂਕ ਹੈਗਾ ਵੀ ਪੀਣਾ ਹੀ ਪੀਣਾ ਆ, ਉਹ ਭਾਈ ਡੈਜ਼ਿਗਨੇਟਿਡ ਡਰਾਈਵਰ ਜਿਹੜਾ ਨਾਲ ਜਿਹੜਾ ਉਹ ਜ਼ਰੂਰ ਰੱਖੇ, ਤਾਂ ਜੋ ਕਿਸੇ ਹਾਦਸੇ ਦੇ ਵਿੱਚ ਜਿਹੜਾ ਉਹ ਨਾ ਹੋਵੋ, ਕਿਉਂਕਿ ਉਹਦੇ ਨਾਲ ਕੱਲੀ ਉਸ ਬੰਦੇ ਦੀ ਜਾਨ ਨੂੰ ਖਤਰਾ ਹੀ ਨਹੀਂ, ਬਾਕੀ ਜਿਹੜੇ ਨਾਲ ਉਸ ਦੇ ਉੱਤੇ ਰੋਡ ਦੇ ਨਾਲ ਚੱਲ ਰਹੇ ਹੁੰਦੇ ਆ ਉਹਨਾਂ ਦੀ ਵੀ ਜਾਨ ਨੂੰ ਖਤਰਾ ਬਣ ਜਾਂਦਾ ਹੈ। ਸੋ ਬਿਲਕੁਲ ਅੱਜ ਪੁਲਿਸ ਵੀ ਬਹੁਤ ਹੁੰਦੀ ਆ, ਈਵਨ ਤੁਸੀਂ ਨਹੀਂ ਵੀ ਪੀਤੀ ਤੇ ਸਪੀਡ ਵੀ ਕਰ ਰਹੇ ਆ ਤਾਂ ਵੀ ਧਿਆਨ ਦੇ ਨਾਲ, ਕਿਉਂਕਿ ਅੱਜ ਪੁਲਿਸ ਨੇ ਟਿਕਟਾਂ ਵੀ ਬਹੁਤ ਦੇਣੀਆਂ ਹੈਗੀਆਂ ਜੀ, ਚਾਹੀਦੀਆਂ ਵੀ ਆ, ਕਿਉਂਕਿ ਸ਼ਾਇਦ ਇਸੇ ਦੇ ਕਰਕੇ ਸ਼ਾਇਦ ਬੰਦਾ ਆਰਾਮ ਨਾਲ ਚੱਲੇ, ਨਹੀਂ ਤਾਂ ਆਪਾਂ ਅਕਸਰ ਦੇਖਦੇ ਆ ਵੀ ਸੜਕੀ ਹਾਦਸਿਆਂ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਰੁਲ ਜਾਂਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਅਮਰੀਕਾ ਦੇ ਵਿੱਚ ਇੱਕ ਹੋਰ ਵੀਕਐਂਡ ਆਇਆ, ਇੱਕ ਹੋਰ ਵੀਕਐਂਡ ਦੇ ਉੱਤੇ ਮਾਸ ਸ਼ੂਟਿੰਗ ਜਿਹੜੀ ਆ ਉਹ ਹੋ ਗਈ। ਇਸ ਵਾਰ ਜਿਹੜਾ ਓਡੈਸਾ ਕਰਕੇ ਜਿਹੜਾ ਸ਼ਹਿਰ ਹੈਗਾ ਟੈਕਸਸ ਦੇ ਵਿੱਚ, ਉੱਥੇ ਇੱਕ ਗਨਮਨ ਜਿਹੜਾ ਸੀਗਾ ਉਸਨੇ ਅੰਨ੍ਹੇਵਾਹ ਜਿਹੜੀ ਸ਼ੂਟਿੰਗ ਕੀਤੀ। ਉਸਨੇ ਆਪਣੀ ਜਿਹੜੀ ਸ਼ੂਟਿੰਗ ਦੀ ਜਿਹੜੀ ਸ਼ੁਰੂਆਤ ਜਿਹੜੀ ਹਰਜੋਤ ਸਿੰਘ ਜੀ ਉਸ ਦੇ ਵਿੱਚ ਇੱਕ USPS ਦੀ ਬੀਬੀ ਜਿਹੜੀ ਸੀਗੀ ਉਸ ਨੂੰ ਮਾਰ ਕੇ ਜਿਹੜੀ ਉਹ ਕੀਤੀ। ਬਾਅਦ 'ਚ ਉਸਨੇ ਉਹ USPS ਵਾਲਾ ਜਿਹੜਾ ਸੀਗਾ ਉਸ ਦਾ ਬਾਕਸ ਟਰੱਕ ਜਿਹੜਾ ਹੁੰਦਾ ਆ ਉਸ ਦੇ ਵਿੱਚ ਜਾ ਕੇ ਥਾਂ ਦੇ ਉੱਤੇ ਗੋਲੀਬਾਰੀ ਕੀਤੀ। ਇਸ ਪੂਰੀ ਗੋਲੀਬਾਰੀ ਦੇ ਵਿੱਚ 7 ਲੋਕ ਮਾਰੇ ਗਏ ਨੇ ਤੇ 22 ਤੋਂ ਵੱਧ ਲੋਕ ਜਿਹੜੇ ਜ਼ਖਮੀ ਜਿਹੜੇ ਉਹ ਦੱਸੀ ਜਾਂਦੇ ਆ। ਵੈਸਟ ਟੈਕਸਸ ਦੇ ਵਿੱਚ, ਟੈਕਸਸ ਸੂਬੇ ਦੇ ਜਿਹੜੇ ਵੈਸਟ ਜਿਹੜੇ ਆ ਉਸ ਦਾ ਇਲਾਕਾ ਆ ਓਡੈਸਾ ਕਰਕੇ, ਜਿਹੜਾ ਪੁਲਿਸ ਡਿਪਾਰਟਮੈਂਟ ਉਸ ਦੇ ਅਧੀਨ ਜਿਹੜਾ ਆਉਂਦਾ ਆ, ਉੱਥੇ ਹੋਇਆ। ਸੈਥ ਐਟਰ 36 ਸਾਲਾਂ ਦਾ ਜਿਹੜਾ ਇਹ ਬੰਦਾ ਆ, ਉਸ ਨੂੰ ਜਿਹੜਾ ਇਸ ਦੇ ਵਿੱਚ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਆ। 2001 ਦੇ ਵਿੱਚ ਵੀ ਇਸ ਨੂੰ ਇੱਕ ਵਾਰੀ ਹਰਜੋਤ ਸਿੰਘ ਜੀ ਕ੍ਰਿਮੀਨਲ ਟ੍ਰੈਸਪਾਸਿੰਗ, ਅਵੇਡਿੰਗ ਅਰੈਸਟ ਤੇ ਉੱਦਾਂ ਉਹ ਜਿਹੜੇ ਮਿਸਡਿਮੀਨਰ ਚਾਰਜਸ ਸੀਗੇ ਉਸ ਦੇ ਵਿੱਚ ਅਰੈਸਟ ਜਿਹੜਾ ਹੈ ਉਸ ਨੂੰ ਕੀਤਾ ਗਿਆ ਸੀਗਾ। ਤੇ ਏਅਰ ਟਾਈਪ ਵੈਪਨ ਦੇ ਨਾਲ ਕਹਿੰਦੇ ਉਸਨੇ ਜਿਹੜਾ ਉਹ ਸ਼ੂਟ ਆਊਟ ਜਿਹੜਾ ਉਹ ਕੀਤਾ ਆ। ਪੋਸਟਲ ਟਰੱਕ ਨੂੰ ਜਿੱਦਾਂ ਉਹ ਮਾਰ ਕੇ ਉਸ ਬੀਬੀ ਨੂੰ ਜਿਹੜਾ ਉਸਨੇ ਮਾਰਿਆ, ਤੇ ਹਰਜੋਤ ਸਿੰਘ ਜੀ ਉਹ ਜਿਹੜਾ ਜਿੱਦਾਂ ਉਹਨੇ ਮਾਰਿਆ ਉਸ ਦੀ ਉਹ ਆਪਣੀ ਟਵਿਨ ਸਿਸਟਰ ਦੇ ਨਾਲ ਉਹ ਬੀਬੀ ਉਸ ਟਾਈਮ ਫੋਨ ਦੇ ਉੱਤੇ ਜਿਹੜੀ ਲੱਗੀ ਹੋਈ ਸੀ, ਤੇ ਉਸ ਦੀ ਟਵਿਨ ਸਿਸਟਰ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਜਦ ਉਸ 'ਤੇ ਗੋਲੀ ਵੱਜੀ ਤੇ ਉਸ ਨੂੰ ਅਖੀਰ ਦੇ ਵਿੱਚ ਸਿਰਫ ਉਸ ਦੀ ਜਿਹੜੀ ਚੀਕ ਹੀ ਜਿਹੜੀ ਆ ਉਹ ਸੁਣਾਈ ਦਿੱਤੀ। ਸੋ ਅਮਰੀਕਾ ਦੇ ਵਿੱਚ ਪਿਛਲੇ ਕੁਝ ਕੁ ਵੀਕਐਂਡਸ ਦੇ ਵਿੱਚ ਆਪਾਂ ਦੇਖਿਆ ਲਗਾਤਾਰ ਬਹੁਤ ਸਾਰੀਆਂ ਜਿਹੜੀਆਂ ਮਾਸ ਸ਼ੂਟਿੰਗਸ ਆ ਉਹ ਵਾਪਰੀਆਂ ਆ, ਤੇ ਅਜੇ ਵੀ ਇਸ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ, ਇਸ ਦੀ ਰੋਕਥਾਮ ਕਿੱਦਾਂ ਹੋਊਗੀ, ਇਸ ਨੂੰ ਲੈ ਕੇ ਪੋਲੀਟੀਸ਼ੀਅਨਾਂ ਦੇ ਵਿੱਚ ਚੁੱਪੀ ਹੀ ਜਿਹੜੀ ਉਹ ਸਿਰਫ ਨਜ਼ਰ ਆਉਂਦੀ ਹੈ। ਸੈਥ ਐਟਰ ਜਿਹੜਾ ਆ 36 ਸਾਲਾਂ ਦਾ, ਕਹਿੰਦੇ ਵੀ ਇਹ ਟਰੱਕਿੰਗ ਜੌਬ ਕਰਦਾ ਸੀ, ਜੇ ਤੋਂ ਉਸ ਨੂੰ ਕੁਝ ਘੰਟੇ ਪਹਿਲਾਂ ਹੀ ਜੌਬ ਤੋਂ ਫਾਇਰ ਕੀਤਾ ਗਿਆ ਸੀ। ਸੋ ਉਸ ਨੇ ਉਸ ਤੋਂ ਬਾਅਦ ਜਿਹੜੇ ਆ 7 ਲੋਕਾਂ ਨੂੰ ਮਾਰ ਦਿੱਤਾ ਤੇ 22 ਜਿਹੜੇ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜੇ ਆ
ਫੱਟੜ ਹੋ ਗਏ। ਓਡੈਸਾ ਜਿਹੜਾ ਟਾਊਨ ਹੈਗਾ ਟੈਕਸਸ ਦੇ ਵਿੱਚ, ਉੱਥੇ ਦੇ ਪੁਲਿਸ ਚੀਫ ਮਾਈਕਲ ਗੜਕੇ ਜਿਹੜੇ ਆ ਉਹਨਾਂ ਨੇ ਜਿਹੜਾ ਫਾਇਰਿੰਗ ਦਾ ਜਿਹੜਾ ਉਸ ਨੂੰ ਜਿਹੜੇ ਜੌਬ ਤੋਂ ਫਾਇਰ ਕੀਤਾ ਗਿਆ ਸੀ ਉਹਦੇ ਬਾਰੇ ਨਹੀਂ ਕੋਈ ਕਹਿੰਦੇ ਸਾਨੂੰ ਹਜੇ ਡਿਟੇਲ ਮਿਲੀ ਹੈਗੀ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ AR ਟਾਈਪ ਵੈਪਨ ਜਿਹੜਾ ਆ ਉਸ ਨੇ ਯੂਜ਼ ਕੀਤਾ, ਜਿਹਦੇ ਵਿੱਚ ਇੱਕ ਪੋਸਟ ਆਫਿਸ ਦੀ ਇੰਪਲਾਈ ਮਾਰੀ ਗਈ, ਇੱਕ 18 ਮਹੀਨਿਆਂ ਦਾ ਬੱਚਾ ਬਹੁਤ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਹੋਇਆ ਹੈਗਾ। ਬਿਲਕੁਲ ਜੀ, 7 ਲੋਕ ਜਿਹੜੇ ਇਸ ਦੇ ਵਿੱਚ ਮਾਰੇ ਗਏ ਨੇ। ਐਡਵਿਨ ਪੈਰੀਗਰੀਨੋ, ਲੀਲਾ ਹਰਨੈਂਡez, ਜੋਸਫ ਗ੍ਰਿਫਿਥ, ਡੈਨੀਅਲ ਮੂਨੋਜ਼, ਐਂਡਰਸਨ ਡੇਵਿਸ, ਇਹ ਜਿਹੜੇ ਸਾਰੇ ਜਣੇ ਆ ਇਸ ਦੇ ਵਿੱਚ ਜਿਹੜੇ ਉਹ ਮਾਰੇ ਗਏ ਨੇ। ਬੜੀ ਅਫਸੋਸ ਵਾਲੀ ਗੱਲ ਆ। ਅਮਰੀਕਾ ਜਿਹੜਾ ਕਿ ਦੁਨੀਆ ਦਾ ਨੰਬਰ 1 ਮੁਲਕਾਂ ਦੇ ਵਿੱਚ ਉਹ ਇੱਕ ਹੈਗਾ ਆ। ਇੱਥੇ ਸਾਰੀ ਦੁਨੀਆ ਆ ਕੇ ਆਪਣਾ ਰਹਿਣ ਬਸੇਰਾ, ਆਪਣਾ ਜੀਵਨ ਜਿਹੜਾ ਆ ਉਸ ਨੂੰ ਆ ਕੇ ਜੀਣਾ ਚਾਹੁੰਦੀ ਆ, ਪਰ ਇੱਥੇ ਬਾਰ-ਬਾਰ ਇਹ ਜਿਹੜੀਆਂ ਲਗਾਤਾਰ ਘਟਨਾਵਾਂ ਜਿਹੜੀਆਂ ਹੋ ਰਹੀਆਂ ਆ, ਕਿਉਂ ਜਿਹੜੇ ਇਹ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ, ਵੀ ਕੀ ਇਹਨਾਂ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ, ਵਾਇਲੈਂਸ ਜਿਹੜੀ ਉਹ ਭਰੀ ਪਈ ਆ। ਜੌਬ ਪਹਿਲੋਂ ਵੀ ਲੋਕਾਂ ਦੀ ਹਰਜੋਤ ਸਿੰਘ ਜੀ ਜਾਂਦੀ ਸੀ, ਹੁਣ ਵੀ ਕਈ ਲੋਕਾਂ ਦੀ ਜਿਹੜੀ ਜੌਬ ਚਲੀ ਜਾਂਦੀ ਹੈ, ਕੱਢ ਦਿੱਤਾ ਜਾਂਦਾ। ਹਾਂਜੀ, ਸਭ ਨੂੰ ਪਤਾ ਹੈ ਵੀ ਰੋਜੀ ਰੋਟੀ ਦੇ ਲਾਲੇ ਜਿਹੜੇ ਉਹ ਪੈ ਜਾਂਦੇ ਆ, ਪਰ ਇਹਨਾਂ ਲੋਕਾਂ ਦਾ ਜੀਵਨ ਲੀਲਾ ਖਤਮ ਕਰਕੇ ਉਸਨੂੰ ਕਿਹੜੀ ਜਿਹੜੀ ਰੋਜੀ ਰੋਟੀ ਜਿਹੜੀ ਉਸ ਨੂੰ ਮਿਲ ਜਾਣੀ। ਹਾਂ, ਉਹਨੂੰ ਜੇਲ੍ਹ ਦੀ ਰੋਟੀ ਜਿਹੜੀ ਜ਼ਰੂਰ ਆ ਉਹ ਹੁਣ ਪੱਕੀ ਜਿਹੜੀ ਉਹ ਮਿਲਦੀ ਰਹੂਗੀ। ਅਤੇ ਇਹ ਬਹੁਤ ਹੀ ਜ਼ਿਆਦਾ ਅਫਸੋਸਜਨਕ ਜਿਹੜੀ ਗੱਲ ਹੈਗੀ ਆ। ਇਸ ਲਈ ਅਸੀਂ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਬਾਰ-ਬਾਰ ਦੱਸਦੇ ਰਹਿੰਦੇ ਹਾਂ, ਜਿੱਥੇ ਵੀ ਤੁਸੀਂ ਕੰਮ ਕਰਦੇ ਹੋ, ਕੋਈ ਅਜਿਹਾ ਤੁਹਾਨੂੰ ਇਨਸਾਨ ਲੱਗਦਾ ਆ ਵੀ ਜਿਹੜਾ ਕੋਈ ਵਾਇਲੈਂਟ ਰੂਪ ਅਖਤਿਆਰ ਕਰ ਸਕਦਾ, ਚਾਹੇ ਉਹ ਮਜ਼ਾਕ ਦੇ ਵਿੱਚ, ਗੱਲਾਂ ਦੇ ਵਿੱਚ ਇੱਦਾਂ ਦੀ ਜਿਹੜੀ ਕੋਈ ਗੱਲ ਆਖ ਰਿਹਾ ਆ, ਉਸ ਨੂੰ ਤੁਰੰਤ ਜਿਹੜਾ ਆ ਅਥਾਰਟੀਜ਼ ਨੂੰ ਰਿਪੋਰਟ ਤੁਹਾਨੂੰ ਕਰਨਾ ਚਾਹੀਦਾ ਆ, ਕਿਉਂਕਿ ਉੱਥੇ ਹੀ ਤੁਸੀਂ ਜਾਂਦੇ ਆ, ਉੱਥੇ ਹੀ ਅਜਿਹੇ ਲੋਕ ਜਾ ਰਹੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇੱਦਾਂ ਦੀ ਹਿੰਸਾ ਜਿਹੜੀ ਉਹ ਭਰੀ ਹੋਵੇ। ਇਹ ਅੱਜ ਕੱਲ੍ਹ ਜਿਹੜਾ, ਕਿਉਂਕਿ ਹਰਜੋਤ ਸਿੰਘ ਜੀ ਇਹ ਹੋ ਗਿਆ ਵੀ ਹੁਣ ਬਹੁਤ ਲੱਗ ਗਿਆ ਲੋਕਾਂ ਦਾ ਡਰ ਭੈ ਜਿਹੜਾ ਇਸ ਇੱਕ ਹਿਸਾਬ ਦੇ ਨਾਲ ਇਸ ਦੇ ਵਿੱਚੋਂ ਨਿਕਲ ਚੁੱਕਾ ਆ, ਵੀ ਜਿਸ ਨੂੰ ਵੀ ਕੋਈ ਗੁੱਸਾ ਆ, ਕਿਉਂਕਿ ਬੰਦੂਕ ਮਿਲਣੀ ਆਸਾਨ ਆ, ਆਸਾਨੀ ਦੇ ਨਾਲ ਖਰੀਦੀ ਜਾਂਦੀ ਆ, ਅਤੇ ਉਹ ਕੈਲੀਫੋਰਨੀਆ ਦੇ ਵਿੱਚ ਚਾਹੇ ਥੋੜ੍ਹੀ ਬਹੁਤੀ ਹਾਰਡ ਹੋਵੇ, ਉਹ ਦੂਜੇ ਸੂਬੇ ਦੇ ਵਿੱਚ ਜਿਹੜਾ ਜਾ ਸਕਦਾ ਆ, ਅਤੇ ਬਾਕੀ ਹੋਰ ਸੂਬਿਆਂ ਦੇ ਵਿੱਚ ਕਿਹੜਾ ਮਾਸ ਸ਼ੂਟਿੰਗ ਜਿਹੜੀਆਂ ਹੁੰਦੀਆਂ ਨਹੀਂ ਆ। ਸੋ ਹਮੇਸ਼ਾ ਹੀ ਤੁਹਾਨੂੰ ਜਿਹੜਾ ਆ ਸਤਰਕ ਜਿਹੜਾ ਉਹ ਰਹਿਣਾ ਚਾਹੀਦਾ ਆ, ਅਤੇ ਇੱਦਾਂ ਦੀ ਘਟਨਾਵਾਂ ਤੋਂ ਜਿਹੜਾ ਆ ਤੁਹਾਨੂੰ ਬਚਣ ਦੇ ਕੀ ਜਿਹੜੇ ਹੋਣੇ ਆ, ਕੀ ਜਿਹੜਾ ਤੁਸੀਂ ਕਰ ਸਕਦੇ ਹੋ ਜ਼ਰੂਰ ਕਰੋ। ਜਿੱਦਾਂ ਦੱਸ ਕੇ ਜਾਂ ਪੁਲਿਸ ਵਾਲੇ ਕਹਿੰਦੇ ਵੀ ਸਭ ਤੋਂ ਪਹਿਲਾਂ ਤਾਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰੋ, ਵੀ ਜੇ ਤਾਂ ਤੁਹਾਡੇ ਕੋਲ ਹੈਗਾ ਭੱਜ ਸਕਦੇ ਹੋ ਤਾਂ ਭੱਜ ਲਓ ਦੂਰ ਉੱਥੋਂ। ਜੇ ਤੁਹਾਨੂੰ ਲੱਗਦਾ ਵੀ ਭੱਜਿਆ ਨਹੀਂ ਜਾ ਸਕਦਾ, ਲੋਕੇ ਆ ਅਤੇ ਲੋਕੇ ਜਿਹੜਾ ਉਹ ਕਰੋ। ਅਤੇ ਅਖੀਰ ਦੇ ਵਿੱਚ ਹੀ ਜਿਹੜਾ ਉਹ ਆਖਦੇ ਨੇ ਵੀ ਜੇ ਕੋਈ ਤੁਹਾਨੂੰ ਲੱਗਦਾ ਨਹੀਂ ਹੀਲਾ ਵਸੀਲਾ ਨਹੀਂ ਹੈਗਾ ਤਾਂ ਫਿਰ ਅਖੀਰ ਦੇ ਵਿੱਚ ਟਰਾਈ ਕਰੋ। ਜੇ ਤੁਹਾਡੇ ਵਿੱਚ ਇੰਨੀ ਹਿੰਮਤ ਜਾਂ ਤੁਹਾਡੇ ਕੋਲ ਹੈ ਇੰਨੀ ਤਾਕਤ ਵੀ ਤੁਸੀਂ ਉਸ ਨੂੰ ਜਿਹੜਾ ਆ ਉਹ ਰੋਕ ਸਕਦੇ ਹੋ, ਤਾਂ ਫਿਰ ਜਿਹੜਾ ਉਸ ਪਾਸੇ ਵੱਲ ਨੂੰ ਜਿਹੜਾ ਕਰੋ। ਸਭ ਤੋਂ ਪਹਿਲਾਂ ਰੋਕਣ ਵਾਲੇ ਦੀ ਥਾਂ ਦੇ ਉੱਤੇ ਆਪਣੇ ਆਪ ਨੂੰ ਜਿਹੜਾ ਬਚਾਉਣ ਵਾਲੇ ਪਾਸੇ ਨੂੰ ਜਿਹੜਾ ਕਹਿੰਦੇ ਆ ਉਹ ਕਰਨਾ ਚਾਹੀਦਾ। ਇਹ ਪੁਲਿਸ ਵਾਲੇ ਜਿਹੜੇ ਆ ਉਹ ਕਹਿੰਦੇ ਨੇ ਵੀ ਇਹ ਡਰਿਲ ਜਿਹੜੀ ਤੁਹਾਨੂੰ ਉਸ ਟਾਈਮ ਦੇ ਉੱਤੇ ਕਰਨੀ ਚਾਹੀਦੀ ਆ, ਪਰ ਅਫਸੋਸ ਬਾਰ-ਬਾਰ ਜਿਹੜੀਆਂ ਇਹ ਮਾਸ ਸ਼ੂਟਿੰਗਸ ਅਮਰੀਕਾ ਦੇ ਵਿੱਚ ਜਿਹੜੀਆਂ ਹੋ ਰਹੀਆਂ ਆ, ਅਜਿਹੇ ਲੋਕਾਂ ਦੇ ਕਰਕੇ ਜਿਹੜੇ ਲਾ ਅਬਾਈਡਿੰਗ ਗਨ ਓਨਰਸ ਆ ਉਹਨਾਂ ਦਾ ਬਹੁਤ ਕੰਮ ਖਰਾਬ ਜਿਹੜਾ ਹੋ ਰਿਹਾ। ਜਿਹੜੇ ਸੈਕਿੰਡ ਅਮੈਂਡਮੈਂਟ ਨੂੰ ਲਾਈਕ ਕਰਦੇ ਨੇ, ਜਿਹੜੇ ਉਸ ਨੂੰ ਸਹੀ ਤਰੀਕੇ ਦੇ ਨਾਲ ਫੋਲੋ ਵੀ ਜਿਹੜਾ ਉਹ ਕਰਦੇ ਨੇ, ਉਹਨਾਂ ਦੇ ਜਿਹੜੇ ਇਹਨਾਂ ਹੱਕਾਂ ਦੇ ਉੱਤੇ ਅਜਿਹੇ ਲੋਕਾਂ ਦੇ ਕਰਕੇ ਜਿਹੜੀ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਇੱਕ ਹਿਸਾਬ ਦੇ ਨਾਲ ਤਲਵਾਰ ਜਿਹੜੀ ਕਹਿ ਲਓ ਵੀ ਉਹ ਲਟਕੀ ਹੋਈ ਆ। ਵੀ ਜੇ ਮੰਨ ਲਓ ਵੀ ਇੱਥੇ ਡੈਮੋਕ੍ਰੇਟਸ ਆਉਂਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਮੈਜੋਰਟੀ ਜੇ ਕਿਤੇ ਆਉਂਦੀ ਆ ਤਾਂ ਹੋ ਸਕਦਾ ਹੈ ਵੀ ਇਸ ਪਾਸੇ ਵੱਲ ਨੂੰ ਕੋਈ ਉਹ ਸਖਤ ਕਦਮ ਵੀ ਜਿਹੜਾ ਉਹ ਚੱਕ ਸਕਦੇ ਨੇ। ਆਪਾਂ ਨੂੰ ਪਤਾ ਹੈ ਵੀ ਥੋੜ੍ਹੀ ਰਿਪਬਲਿਕਨ ਪਾਰਟੀ ਜਿਹੜੀ ਸੈਕਿੰਡ ਅਮੈਂਡਮੈਂਟ ਦੇ ਫੇਵਰ ਦੇ ਵਿੱਚ ਹਮੇਸ਼ਾ ਤੋਂ ਜਿਹੜੀ ਉਹ ਰਹੀ ਆ, ਉਹਨਾਂ ਦੀ ਲੌਬੀ ਵੀ ਹਾਲ ਦੀ ਘੜੀ ਜਿਹੜੀ ਉਹ ਸਟਰੋਂਗ ਹੈਗੀ ਆ। ਪਰ ਜੇ ਬਾਰ-ਬਾਰ ਇੱਦਾਂ ਦੀਆਂ ਘਟਨਾਵਾਂ ਲਗਾਤਾਰ ਜੇ ਹੁੰਦੀਆਂ ਰਹੀਆਂ ਤਾਂ ਅਕਸਰ ਲੋਕਾਂ ਨੇ ਵੀ ਜਿਹੜਾ ਆ ਅੱਤ ਦਾ ਜਿਹੜਾ ਅੰਤ ਜਿਹੜਾ ਉਹ ਮੰਨ ਕੇ ਇਸ ਪਾਸੇ ਵੱਲ ਨੂੰ ਜਿਹੜੇ ਜ਼ਿਆਦਾ ਕਦਮ ਚੱਕਣ ਦੀ ਗੱਲ ਆਖਣੀ ਹੈਗੀ ਜੀ। ਇਹ ਜਿਹੜੀ ਸ਼ੂਟਿੰਗ ਆ ਕੁਝ ਕੁ ਹਫ਼ਤਿਆਂ ਬਾਅਦ ਹੀ ਹੋਈ ਆ ਐਲ ਪਾਸੋ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ 22 ਜਿਹੜੇ ਲੋਕ ਆ ਉਹ ਮਾਰੇ ਗਏ ਸੀ 300 ਮੀਲ ਇਸ ਥਾਂ ਤੋਂ ਦੂਰ ਦੇ ਉੱਤੇ, ਅਤੇ 3 ਜਿਹੜੇ ਪੁਲਿਸ ਆਫੀਸਰ ਆ ਉਹਨਾਂ ਦੀ ਵੀ ਜਿਹੜੀਆਂ ਗੋਲੀਆਂ ਲੱਗੀਆਂ। ਅਤੇ ਇਸ ਬੰਦੇ ਨੇ ਜਿਹੜੀ ਆ ਜਿਸ ਤਰ੍ਹਾਂ ਆਪਾਂ ਦੱਸਿਆ ਇੱਕ ਪੋਸਟ ਆਫਿਸ ਦੀ ਇੰਪਲਾਈ ਨੂੰ ਮਾਰਿਆ, ਅਤੇ ਉਹ ਜਿਹੜਾ ਇੱਕ ਪੋਸਟ ਆਫਿਸ ਦਾ ਹੀ ਇਸ ਨੇ ਮੇਲ ਕੈਰੀਅਰ ਵਾਲਾ ਟਰੱਕ ਚੋਰੀ ਕਰਕੇ ਅਤੇ ਉਹਨੂੰ ਡਰਾਈਵ ਕਰਕੇ ਜਿਹੜੇ ਆਲੇ ਦੁਆਲੇ ਲੋਕਾਂ ਦੇ ਗੋਲੀਆਂ ਮਾਰਦਾ ਰਿਹਾ। ਸੋ ਸੇਫ ਕੋਈ ਵੀ ਨਹੀਂ ਜੇ ਕਿਤੇ ਤੁਸੀਂ ਗਏ ਹੋ। ਸੋ ਇੱਦਾਂ ਦਾ ਸਦਾਈ ਕੋਈ ਹੈਗਾ, ਸੋ ਯੂ ਨੈਵਰ ਨੋ। ਸੋ ਕਿੰਨੇ ਬੰਦੇ ਜਿਹੜੇ ਫੱਟੜ ਹੋਏ ਹੈਗੇ ਆ ਅਤੇ 7 ਦੇ ਕਰੀਬ ਇਸ ਨੇ ਮਾਰੇ ਹੈਗੇ ਆ।
ਜੀ ਜੀ ਬਿਲਕੁਲ। ਇਹ ਜਿਹੜਾ ਸਾਰਿਆਂ ਨੂੰ ਭਾਈ ਧਿਆਨ ਜਿਹੜਾ ਰੱਖਣ ਦੀ ਜ਼ਰੂਰਤ ਆ, ਸਤਰਕ ਜਿਹੜਾ ਹੋ ਰਿਹਾ ਕਰੋ। ਤੇ ਹਰਜੋਤ ਸਿੰਘ ਜੀ, ਲੇਬਰ ਡੇ ਕੋਈ ਬਹੁਤਾ ਇਸ ਵਾਰ ਕਹਿ ਲਓ ਵੀ ਚੰਗਾ ਨਹੀਂ ਆ। ਕੈਲੀਫੋਰਨੀਆ ਤੋਂ ਇੱਕ ਹੋਰ ਜਿਹੜੀ ਮੰਦਭਾਗੀ ਜਿਹੜੀ ਖਬਰ ਆ ਉਹ ਆ ਰਹੀ ਆ। ਕੈਲੀਫੋਰਨੀਆ ਦੇ ਜਿਹੜੇ ਕੋਸਟ ਦੇ ਉੱਤੇ ਹੀ, ਜਿਹੜਾ ਸੈਂਟਾ ਬਾਰਬਰਾ ਦੇ ਨਜ਼ਦੀਕ, ਆਈ ਥਿੰਕ ਸੈਂਟਾ ਕਰੂਜ਼ ਇੱਕ ਆਈਲੈਂਡ ਹੈਗਾ ਆ, ਉਸ ਦੇ ਉੱਤੇ ਇੱਕ ਜਿਹੜੀ ਕਿਸ਼ਤੀ ਸੀਗੀ ਉਸ ਨੂੰ ਅੱਗ ਲੱਗਣ ਦੇ ਕਰਕੇ ਜਿਹੜੇ ਆ ਕਹਿੰਦੇ ਘੱਟੋ ਘੱਟ 30 ਜਾਣਿਆਂ ਦੇ ਮਾਰੇ ਜਾਣ ਦੀ ਜਿਹੜੀ ਖਬਰ ਆ ਉਹ ਉੱਥੋਂ ਆ ਰਹੀ ਆ ਵੀ ਉਸ ਦੇ ਵਿੱਚ ਝੁਲਸ ਕੇ, ਅੱਗ ਦੇ ਵਿੱਚ ਝੁਲਸ ਕੇ ਜਿਹੜੇ ਉਹ ਮਾਰੇ ਗਏ ਜਿਹੜੇ ਹੋ ਸਕਦੇ ਆ। ਇਹ ਇੱਕ ਜਿਹੜੇ ਕਹਿੰਦੇ ਆ ਵੀ ਇਹ 20 ਯਾਰਡ ਆਫਸ਼ੋਰ ਤਾਂ ਸੀਗੀ ਤੇ ਬਾਅਦ ਦੇ ਵਿੱਚ ਇਹ ਕਿਸ਼ਤੀ ਜਿਹੜੀ ਆ ਉਹ ਡੁੱਬ ਵੀ ਜਿਹੜੀ ਉਹ ਗਈ ਸੀ। 5 ਲੋਕਾਂ ਨੂੰ ਕਹਿੰਦੇ ਆ ਉੱਥੋਂ ਬਚਾਇਆ ਗਿਆ। ਸੈਂਟਾ ਕਰੂਜ਼ ਆਈਲੈਂਡ ਦੇ ਲਾਗੇ ਇਹ ਜਿਹੜੀ ਘਟਨਾ ਆ, ਦੁਰਘਟਨਾ ਜਿਹੜੀ ਆ ਹਰਜੋਤ ਸਿੰਘ ਜੀ ਇਹ ਵਾਪਰੀ ਆ। ਤੇ ਬਿਲਕੁਲ ਜਿਹੜੇ ਸਵੇਰੇ ਦੇਖੇ ਹੋਣਗੇ, ਜਿਨ੍ਹਾਂ ਨੇ ਸਵੇਰੇ ਉੱਠ ਕੇ ਪਹਿਲਾਂ ਇਹ ਖਬਰ ਸੁਣੀ ਹੋਣੀ ਆ, ਲੋਕਾਂ ਦੇ ਮਨ ਦੇ ਵਿੱਚ ਜਿਹੜੇ ਕਹਿ ਲਓ ਵੀ ਜਿਹੜੀ ਖੁਸ਼ੀ ਹੁੰਦੀ ਹੈ ਛੁੱਟੀ ਦੀ, ਉਹ ਕਿਤੇ ਨਾ ਕਿਤੇ ਅਲੋਪ ਹੋ ਜਾਂਦੀ ਹੈ। ਜੀ ਬਿਲਕੁਲ। ਵੈਂਚੁਰਾ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਜਿਹੜੇ ਆ ਉਹਨਾਂ ਨੇ ਕਿਹਾ ਵੀ 3 ਦਰਜਨ ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਜਿਸ ਤਰ੍ਹਾਂ ਆਪਾਂ ਦੱਸਿਆ ਵੀ 35 ਦੇ ਕਰੀਬ ਲੋਕ ਮਾਰੇ ਗਏ ਆ। ਅੱਜ ਸਵੇਰੇ ਤੜਕੇ 3:15 ਦੇ ਉੱਤੇ ਜਿਹੜੀ ਆ ਇਹ ਬੋਟ ਜਿਹੜੀ ਆ ਉਹਨੂੰ ਅੱਗ ਲੱਗ ਗਈ। 75 ਫੁੱਟ ਲੰਬੀ ਕਮਰਸ਼ੀਅਲ ਡਰਾਈਵਿੰਗ ਵੈਸਲ ਸੀਗਾ, ਜਿਹਦੇ ਵਿੱਚ 38 ਲੋਕ ਸੀਗੇ। 38 ਚੋਂ ਕੋਈ 33 ਦੱਸ ਰਿਹਾ, ਕੋਈ 35 ਦੱਸ ਰਿਹਾ ਜਿਨ੍ਹਾਂ ਦੀ ਮੌਤ ਹੋ ਗਈ ਹੈਗੀ ਆ। ਤੇ ਕੈਪਟਨ ਉਹਦਾ ਬਚ ਗਿਆ। ਹੋਰ 3-4 ਜਿਹੜੇ ਬੰਦੇ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਜਿਹੜੇ ਰੈਸਕਿਊ ਵਾਲੇ ਆ ਉਹ ਕਾਮਯਾਬ ਹੋਏ ਆ, ਪਰ ਸਾਰੇ ਲਗਭਗ ਜਿਹੜੇ ਆ 33 ਤੋਂ ਲੈ ਕੇ 35 ਦੇ ਕਰੀਬ ਜਿਹੜੀ ਆ ਜੀ ਮੌਤ ਲੋਕਾਂ ਦੀ ਹੋ ਗਈ ਹੈ। ਬਿਲਕੁਲ। ਜਿਹੜੇ CBS ਨਿਊਜ਼ ਵਾਲੇ ਰਿਪੋਰਟ ਕਰਦੇ ਨੇ ਹਰਜੋਤ ਸਿੰਘ ਜੀ, ਕਹਿੰਦੇ 34 ਲੋਕ ਅਨਕਾਊਂਟਡ ਨੇ ਜਿਹੜੇ ਇਸ ਵੈਸਲ ਦੇ ਉੱਤੇ, ਤੇ 5 ਜਾਣਿਆਂ ਨੂੰ ਡੈਫੀਨਿਟਲੀ ਜਿਹੜਾ ਰੈਸਕਿਊ ਉਹ ਕਰ ਲਿਆ ਗਿਆ ਆ। ਤੇ ਮੰਦਭਾਗੀ ਜਿਹੜੀ ਇਹ ਘਟਨਾ ਜਿਹੜੀ ਇਹ ਵਾਪਰੀ ਹੈ, ਇਸ ਦੀ ਜਾਂਚ ਦੇ ਹੁਣ ਆਦੇਸ਼ ਹੁਕਮ ਜਿਹੜੇ ਦਿੱਤੇ ਗਏ ਨੇ। ਹੌਲੀ ਹੌਲੀ ਪਤਾ ਲੱਗੂਗਾ ਵੀ ਕਿਹੜੇ ਕਾਰਨਾਂ ਦੇ ਕਰਕੇ ਜਿਹੜੀ ਆ ਇਹ ਉਸ ਦੇ ਵਿੱਚ ਜਿਹੜੀ ਅੱਗ ਲੱਗੀ ਆ, ਤੇ ਅੱਗ ਲੱਗਣ ਦੇ ਕਰਕੇ ਇਹ ਜਿਹੜੀ ਦੁਰਘਟਨਾ ਵਾਪਰੀ ਆ। ਦੇਖੋ, ਹੋ ਸਕਦਾ ਇਹ ਲੋਕ ਉੱਥੇ ਖੁਸ਼ੀ ਮਨਾਉਣ ਦੇ ਲਈ, ਵੀਕਐਂਡ ਮਨਾਉਣ ਦੇ ਲਈ ਗਏ ਹੋਣ, ਪਰ ਖੁਸ਼ੀ ਨੇ ਕਦੋਂ ਜਿਹੜਾ ਆ ਉਹ ਦੁੱਖ ਦੇ ਰੂਪ ਧਾਰਨ ਕਰ ਲੈਣਾ ਸੀ, ਇਸ ਦਾ ਉਹਨਾਂ ਨੂੰ ਨਹੀਂ ਸੀ ਪਤਾ। ਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਟ੍ਰੇਸੀ ਦੇ ਵਿੱਚ ਜਿਹੜੇ ਮਾਰੇ ਗਏ ਸਿੱਖ ਬਜ਼ੁਰਗ ਸੀਗੇ, ਉਸ ਖਬਰ ਦੇ ਵਿੱਚ ਅਪਡੇਟ ਜਿਹੜੀ ਉਹ ਆਈ ਹੈਗੀ ਆ, ਉਹ ਆਪਾਂ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਦੇ ਹਾਂ। ਤੇ ਹੋਰ ਵੀ ਅਹਿਮ ਜਿਹੜੀਆਂ ਖਬਰਾਂ ਚੱਲ ਰਹੀਆਂ ਆ ਉਸ ਦੇ ਉੱਤੇ ਵੀ ਆਪਾਂ ਨਜ਼ਰ ਮਾਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੋਲਡਨ ਈਗਲ ਬੜੇ ਮਾਣ ਨਾਲ ਪੇਸ਼ ਕਰਦੇ ਨੇ ਇੰਡੀਆ ਤੋਂ ਪੰਜਾਬੀਆਂ ਦਾ ਮਾਣ ਤੇ ਪੰਜਾਬੀਅਤ ਦੀ ਸ਼ਾਨ ਦਿਲਜੀਤ ਦੋਸਾਂਝ। ਹਾਈ ਗਾਇਜ਼, ਦਿਸ ਇਜ਼ ਦਿਲਜੀਤ ਦੋਸਾਂਝ ਤੇ ਮੈਂ ਆ ਰਿਹਾ 7 ਸਤੰਬਰ ਨੂੰ ਔਰਕਲ ਅਰੀਨਾ, ਕੈਲੀਫੋਰਨੀਆ, ਆਕਲੈਂਡ। ਜਿੰਨੇ ਵੀ ਕੈਲੀਫੋਰਨੀਆ ਵਾਲੇ ਆ, ਤੁਸੀਂ ਆ ਜਾਓ। ਸਾਰੀ ਰਾਤ ਦੇ ਭੰਗੜੇ ਪੈਣੇ ਆ। ਮੋਰ ਜਿਹੜੀ ਇਨਫੋ ਦੇ ਲਈ ਤੁਸੀਂ ticketmaster.com ਤੇ ਜਾ ਸਕਦੇ ਆ। ਟਿਕਟਾਂ ਵੀ ਉਹਦੇ ਤੇ ਆ, ਬਾਕੀ ਇਨਫੋਰਮੇਸ਼ਨ ਵੀ ਉਹਦੇ ਤੇ ਆ। ਸਾਰੀ ਰਾਤ ਭੰਗੜੇ ਪੈਣੇ ਆ, ਨਾ ਉੱਥੇ ਰੁਕਣ ਵਾਲਾ ਆਪਾਂ ਨੂੰ। ਤੇ ਬਹੁਤ ਬਹੁਤ ਪਿਆਰ ਕੈਲੀਫੋਰਨੀਆ ਵਾਲਿਓ। ਆ ਗਿਆ ਮੈਂ ਲਾਈਵ ਇਨ ਕਨਸਰਟ ਪੂਰੀ ਫੈਮਿਲੀ ਲਈ, ਜਿਸ ਵਿੱਚ ਦਿਲਜੀਤ ਦੋਸਾਂਝ ਪਰਫਾਰਮ ਕਰਨਗੇ ਆਪਣੇ 40 ਪਰਫਾਰਮਰਸ ਦੇ ਨਾਲ, ਜਿੱਥੇ ਹੋਵੇਗਾ ਸਭ ਤੋਂ ਵੱਡਾ ਸਟੇਜ ਸੈਟਅਪ ਤੇ ਪ੍ਰੋਡਕਸ਼ਨ। ਸੈਕਰਾਮੈਂਟੋ ਵਿੱਚ ਟਿਕਟਸ ਛੀਨਾ ਜਿਊਲਰਸ ਤੋਂ ਖਰੀਦ ਸਕਦੇ ਹੋ ਜਾਂ ਵਿਜ਼ਿਟ ਕਰੋ sulekha.com/diljit ਜਾਂ ਕਾਲ ਕਰੋ 408-418-8657। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ, ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ।
ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫੇ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। ਫॉर मोर इन्फॉर्मेशन कॉल राजा सिंह 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੋਤ ਸਿੰਘ ਜੀ ਆਇਆਂ ਨੂੰ ਜੀ। ਧੰਨਵਾਦ ਜੀ ਆਇਆਂ ਨੂੰ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਟ੍ਰੇਸੀ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਪਰਮਜੀਤ ਸਿੰਘ ਜਿਹੜੇ ਬਜ਼ੁਰਗ ਸੀਗੇ 64 ਸਾਲਾ ਬਜ਼ੁਰਗ, ਜਿਹੜੇ ਕਿ ਉੱਥੇ ਦੀ ਗ੍ਰੈਚਨ ਟੈਲੀ ਪਾਰਕ ਦੇ ਵਿੱਚ ਇੱਕ ਕੈਜੂਅਲ ਵਾਕ ਦੇ ਲਈ ਗਏ ਸੀ, ਜਿੱਥੇ ਉਹਨਾਂ ਦੇ ਉੱਤੇ ਹਮਲਾ ਕਰਕੇ ਇੱਕ ਬੰਦੇ ਦੇ ਦੁਆਰਾ ਉਹਨਾਂ ਨੂੰ ਸਟੈਬ ਕਰਕੇ ਜਿਹੜਾ ਉੱਥੇ ਮਾਰ ਦਿੱਤਾ ਗਿਆ ਸੀਗਾ। ਉਸ ਮਾਮਲੇ ਦੇ ਵਿੱਚ ਅਪਡੇਟ ਜਿਹੜੀ ਹਰਜੋਤ ਸਿੰਘ ਜੀ ਇਹ ਆ ਰਹੀ ਆ ਵੀ ਜਿਹੜਾ ਕਥਿਤ ਦੋਸ਼ੀ ਆ ਉਸ ਨੂੰ ਪੁਲਿਸ ਦੇ ਦੁਆਰਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਜਿਹੜਾ ਸਸਪੈਕਟ ਸੀਗਾ ਉਸ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਆ ਤੇ 21 ਸਾਲਾਂ ਦਾ ਐਂਥਨੀ ਕ੍ਰੀਟਰ ਰੋਡਸ ਕਰਕੇ ਜਿਹੜਾ ਆ ਉਸ ਨੂੰ ਗ੍ਰਿਫਤਾਰ ਪੁਲਿਸ ਨੇ ਕੀਤਾ ਆ। ਜਿਸ ਦਿਨ ਜਿਹੜਾ ਹਰਜੋਤ ਸਿੰਘ ਜੀ ਕਤਲ ਹੋਇਆ ਸੀ ਉਸ ਤੋਂ ਕੁਝ ਦਿਨਾਂ ਬਾਅਦ ਹੀ ਉੱਥੇ ਪੂਰੀ ਦੀ ਪੂਰੀ ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ ਤੇ ਬਾਕੀ ਦੀ ਜਿਹੜੀ ਕਮਿਊਨਿਟੀ ਸੀਗੇ, ਹੋਰ ਲੋਕ ਜਿਹੜੇ ਸੀਗੇ ਉਹ ਸਾਰੇ ਜਾਣੇ ਇਕੱਤਰ ਹੋਏ ਸੀ। ਉਹਨਾਂ ਦੀ ਯਾਦ ਦੇ ਵਿੱਚ ਉੱਥੇ ਕੈਂਡਲ ਲਾਈਟ ਵਿਜਲ ਜਿਹੜਾ ਆ ਉਹ ਕੀਤਾ ਗਿਆ ਸੀਗਾ। ਪਰਿਵਾਰਕ ਮੈਂਬਰ ਜਿਹੜੇ ਆ ਉਹ ਪੂਰੀ ਤਰ੍ਹਾਂ ਜਿਹੜੇ ਆ ਉਹ ਦੁਖੀ ਸੀਗੇ ਤੇ ਪੂਰੇ ਕਮਿਊਨਿਟੀ ਦੇ ਵਿੱਚ ਰੋਸ ਸੀਗਾ ਵੀ ਅਜੇ ਤੱਕ ਪੁਲਿਸ ਦੇ ਦੁਆਰਾ ਕਿਉਂ ਜਿਹੜਾ ਕਥਿਤ ਦੋਸ਼ੀ ਆ ਉਸ ਨੂੰ ਕਿਉਂ ਨਹੀਂ ਜਿਹੜਾ ਉਹ ਫੜਿਆ ਜਾ ਰਿਹਾ। ਤੇ ਕਹਿੰਦੇ ਵੀ ਫਿਰ ਅੱਜ ਤੋਂ ਜਿਹੜੇ ਜਿਹੜੇ 31 ਤਰੀਕ ਨੂੰ ਜਿਹੜਾ ਪੁਲਿਸ ਵਾਲਿਆਂ ਨੇ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਸੀਗਾ। ਪਰਮਜੀਤ ਸਿੰਘ ਹੁਣਾਂ ਦੀ ਜਿਹੜੀ ਹੈਗੀ ਆ ਬੇਟੀ ਮੋਹਨੀ ਕੌਰ ਕੰਗ, ਉਹਨਾਂ ਨੇ ਤੇ ਉਹਨਾਂ ਦੇ ਜਿਹੜੇ ਹਸਬੈਂਡ ਆ ਹਰਨੇਕ ਸਿੰਘ ਕੰਗ, ਉਹਨਾਂ ਨੇ
ਇਹੀ ਜਿਹੜਾ ਪੁਲਿਸ ਨੂੰ ਬਾਰ-ਬਾਰ ਗੁਹਾਰ ਲਾ ਰਹੇ ਸੀ ਵੀ ਜਲਦੀ ਤੋਂ ਜਲਦੀ ਇਸ ਮੌਨਸਟਰ ਨੂੰ ਜਿਹੜਾ ਫੜੋ ਜਿਨ੍ਹਾਂ ਨੇ ਉਹਨਾਂ ਦੇ ਪਿਤਾ ਨੂੰ ਜਿਹੜਾ ਆ ਉਹ ਮਾਰ ਦਿੱਤਾ ਸੀਗਾ। ਤੇ ਹੁਣ ਕਹਿੰਦੇ ਆ ਵੀ ਸਾਨੂੰ ਇਸ ਸੁੱਖ ਦਾ ਸਾਹ ਇੱਕ ਇਹ ਆਇਆ ਵੀ ਇਸ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਤੇ ਹੁਣ ਜਲਦ ਹੀ ਕਹਿੰਦੇ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿਹੜੇ ਐਵੀਡੈਂਸ ਮਿਲੇ ਨੇ ਜੋ ਵੀ ਸਬੂਤ ਨੇ ਉਹਨਾਂ ਦੇ ਨਾਲ ਉਸ ਦੇ ਹਿਸਾਬ ਦੇ ਨਾਲ ਫਿਰ ਇਸ ਨੂੰ ਜਿਹੜਾ ਹਰਜੋਤ ਸਿੰਘ ਜੀ ਚਾਰਜ ਵੀ ਕੀਤਾ ਜਾਊਗਾ। ਆਈ ਥਿੰਕ ਫਸਟ ਡਿਗਰੀ ਮਰਡਰ ਚਾਰਜਸ ਜਿਹੜੇ ਇਸ ਦੇ ਉੱਤੇ ਘੱਟੋ ਘੱਟ ਜਿਹੜੇ ਆ ਉਹ ਲਾਉਣੇ ਚਾਹੀਦੇ ਆ ਤੇ ਇਹ ਵੀ ਇੱਕ ਐਂਗਲ ਤੋਂ ਜਿਹੜਾ ਹੇਟ ਕ੍ਰਾਈਮ ਵਾਲਾ ਐਂਗਲ ਆ ਉਸ ਨੂੰ ਵੀ ਜ਼ਰੂਰ ਇਸ ਦੇ ਵਿੱਚ ਦੇਖਣਾ ਚਾਹੀਦਾ ਕਿਉਂਕਿ ਪੁਲਿਸ ਟਰਾਈ ਕਰਦੀ ਹੁੰਦੀ ਆ ਹੇਟ ਕ੍ਰਾਈਮ ਵਾਲਾ ਜਿਹੜਾ ਘੱਟ ਹੀ ਜਿਹੜੇ ਲੋਕਾਂ ਨੂੰ ਉਸ ਦੇ ਉੱਤੇ ਜਿਹੜੇ ਉਹ ਚਾਰਜ ਕਰਦੀ ਕਿਉਂਕਿ ਉਹਨਾਂ ਨੂੰ ਉਹ ਪ੍ਰੂਵ ਕਰਨਾ ਵੀ ਜਿਹੜਾ ਕਾਫੀ ਜਿਹੜਾ ਮੁਸ਼ਕਲ ਜਿਹੜਾ ਉਹ ਲੱਗਦਾ ਆ। ਸੋ ਕਿਤੇ ਨਾ ਕਿਤੇ ਇਹ ਵੀ ਇੱਕ ਜਿਹੜਾ ਕਾਰਨ ਆ ਉਹ ਰਹਿ ਜਾਂਦਾ ਆ। ਦੂਜਾ ਕਈ ਵਾਰੀ ਕੀ ਹੁੰਦਾ ਨਾ ਵੀ ਹੇਟ ਕ੍ਰਾਈਮ ਦੇ ਘੱਟ ਕੇਸ ਰਜਿਸਟਰ ਕਰਦੇ ਆ ਉਹਦੇ ਨਾਲ ਪੂਰੀ ਇੰਟਰਨੈਸ਼ਨਲ ਲੈਵਲ ਤੇ ਫਿਰ ਬਦਨਾਮੀ ਵੀ ਹੁੰਦੀ ਆ ਵੀ ਜਿਹੜਾ ਕਿੱਥੇ ਤਾਂ ਅਮਰੀਕਾ ਸੁਪਰ ਪਾਵਰ ਬਾਕੀ ਮੁਲਕਾਂ ਨੂੰ ਕਹਿੰਦਾ ਵੀ ਤੁਸੀਂ ਜੀ ਮਿਨੋਰਟੀਜ਼ ਨਾਲ ਧੱਕਾ ਹੁੰਦਾ ਜਿੱਥੇ ਤੇ ਜੇ ਤੁਹਾਡੇ ਮੁਲਕ ਦੇ ਵਿੱਚ ਇਦਾਂ ਹੇਟ ਕ੍ਰਾਈਮ ਹੁੰਦਾ ਤਾਂ ਫਿਰ ਉਹ ਬਦਨਾਮੀ ਦਾ ਕਾਰਨ ਵੀ ਬਣਦੀ ਆ ਜੀ। ਪਰ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਾਂ ਲੱਗੀਆਂ ਵੀ ਆ ਪੂਰਾ ਪ੍ਰੈਸ਼ਰ ਪਾਉਣਾ ਚਾਹੀਦਾ ਆ ਹੇਟ ਕ੍ਰਾਈਮ ਦਾ ਮੁੱਦਾ ਵੀ ਚੱਕਣਾ ਚਾਹੀਦਾ। ਪਰਿਵਾਰ ਨੇ $20,000 ਦਾ ਜਿਹੜਾ ਇਨਾਮ ਰੱਖਿਆ ਸਾਰਿਆਂ ਨੇ ਮਿਲ ਜੁਲ ਕੇ ਉੱਥੇ ਦੀ ਪੂਰੀ ਕਮਿਊਨਿਟੀ ਨੇ ਜੀ ਬਿਲਕੁਲ ਜੀ। ਸੋ ਇਹ ਜਿਹੜਾ ਆ ਉਹ ਹੋਇਆ ਆ ਸੋ ਚੰਗੀ ਗੱਲ ਆ ਪਰ ਇਹ ਦੇਖੋ ਕਿੰਨੀ ਛੋਟੀ ਉਮਰ ਦਾ ਜਿਹੜਾ ਸੀਗਾ ਜਿਹਨੇ ਕੀ ਇਸ ਦੇ ਪਿੱਛੇ ਉਸਦਾ ਉਹ ਸੀਗਾ ਇਹ ਹੁਣ ਸਾਰਾ ਇੱਕ ਜਾਂਚ ਦਾ ਜਿਹੜਾ ਵਿਸ਼ਾ ਹੈਗਾ। ਆਈ ਥਿੰਕ ਹੋ ਸਕਦਾ ਵੀ ਕਿਸੇ ਨੇ ਇੰਨੇ ਡਾਲਰ ਦੀ ਅਮਾਊਂਟ ਦੇ ਕੇ ਹੀ ਇਸ ਦੇ ਬਾਰੇ ਕੋਈ ਸੂਹ ਵਗੈਰਾ ਜਿਹੜੀ ਉਹ ਦਿੱਤੀ ਹੋਵੇ ਵੀ ਕਿੱਦਾਂ ਜਿਹੜਾ ਬਾਅਦ ਦੇ ਵਿੱਚ ਫੜਿਆ ਗਿਆ ਤੇ ਜ਼ਰੂਰ ਆਪਣੀ ਇਸ ਖਬਰ ਦੇ ਉੱਤੇ ਨਜ਼ਰ ਰਹੇਗੀ ਵੀ ਆਉਣ ਵਾਲੇ ਸਮੇਂ 'ਚ ਕੀ ਅਪਡੇਟ ਇਸ ਦੇ ਵਿੱਚ ਹੁੰਦਾ ਹੈ ਜੀ। ਅਗਲੀ ਖਬਰ ਵੱਲ ਚਲੀਏ ਜਿਹੜਾ ਹਰੀਕੇਨ ਡੋਰੀਅਨ ਆ ਰਿਹਾ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਕਹਿੰਦੇ ਭਈ ਜਿਹੜਾ ਡੈਮੇਜ ਨੁਕਸਾਨ ਹੋਣ ਜਾ ਰਿਹਾ ਹੈਗਾ। ਡੋਰੀਅਨ ਜਿਹੜਾ ਹਰੀਕੇਨ ਆ ਆਲਰੇਡੀ ਉਸਨੇ ਬਹਾਮਾਸ ਜਿਹੜਾ ਹੈਗਾ ਆ ਉਸ ਨੂੰ ਹਿੱਟ ਕਰ ਦਿੱਤਾ ਹੈਗਾ। ਬਹਾਮਾਸ ਦੇ ਵਿੱਚ ਕਹਿੰਦੇ ਭਈ $25 ਮਿਲੀਅਨ ਤੋਂ ਲੈ ਕੇ $45 ਮਿਲੀਅਨ ਤੱਕ ਦਾ ਜਿਹੜਾ ਨੁਕਸਾਨ ਆ ਉਹ ਇੰਸ਼ੋਰੈਂਸ ਕੰਪਨੀਆਂ ਦਾ ਹੋ ਸਕਦਾ ਕਿਉਂਕਿ ਬਹੁਤ ਸਾਰਾ ਉੱਥੇ ਜਿਹੜਾ ਡੈਮੇਜ ਹੋਣਾ ਹੈਗਾ ਆ। 185 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਆ ਹਵਾਵਾਂ ਆ ਉੱਥੇ ਚੱਲ ਰਹੀਆਂ ਹੈਗੀਆਂ ਆ ਤੇ ਫਲੋਰੀਡਾ ਦੇ ਵਿੱਚ ਵੀ ਕਾਫੀ ਨੁਕਸਾਨ ਹੋਣ ਦੀ ਕਹਿੰਦਾ ਚਾਂਸ ਹੈਗੇ ਆ ਕਿਉਂਕਿ ਇੰਨੀ ਜਿਹੜੀ 180 ਮਾਈਲਸ ਤੋਂ ਲੈ ਕੇ 185 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲਣੀਆਂ 30 ਇੰਚ ਤੱਕ ਕਈ ਏਰੀਆ ਦੇ ਵਿੱਚ ਜਿਹੜੇ ਹੈਗੇ ਆ ਮੀਂਹ ਪੈਣਾ ਹੈਗਾ ਆ 23 ਫੁੱਟ ਤੱਕ ਜਿਹੜੀ ਆ ਸਟੋਰਮ ਦੀ ਜਿਹੜੀ ਸਰਜ ਆ ਉਹ ਜਾ ਸਕਦੀ ਹੈਗੀ ਆ ਸਮੁੰਦਰ ਦੇ ਵਿੱਚ ਜੀ। ਬਿਲਕੁਲ ਇੰਸ਼ੋਰੈਂਸ ਕੰਪਨੀਆਂ ਦਾ ਨਹੀਂ ਆਮ ਲੋਕਾਂ ਦਾ ਹੀ ਜਿਹੜਾ ਆ ਉਹ ਨੁਕਸਾਨ ਜਿਹੜਾ ਉਸ ਦੇ ਵਿੱਚ ਹੋਣਾ ਆ। ਕੈਟਾਗਰੀ 5 ਦਾ ਸੀਗਾ ਹਰੀਕੇਨ ਡੋਰੀਅਨ ਜਦੋਂ ਬਹਾਮਾਸ ਦੇ ਵਿੱਚ ਜਿਹੜਾ ਇਹ ਹਿੱਟ ਕੀਤਾ ਹੈ ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਾਰਜੀਆ ਸਾਊਥ ਕੈਰੋਲੀਨਾ ਵਾਲੇ ਇਹਨਾਂ ਦਾ ਵਿੱਚ ਵੀ ਜਿਹੜਾ ਆ ਉਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਵੀ ਉਸ ਪਾਸੇ ਵੱਲ ਨੂੰ ਜਿਹੜਾ ਹਰੀਕੇਨ ਡੋਰੀਅਨ ਉਹ ਰੁੱਖ ਕਰ ਸਕਦਾ ਆ। ਇਹ ਹੁਣ ਤੱਟ ਦੇ ਨਾਲ ਕਹਿੰਦੇ ਜਿਹੜਾ ਹਰੀਕੇਨ ਡੋਰੀਅਨ ਉਹ ਜਾ ਰਿਹਾ ਹੈ ਹੁਣ ਲੈਂਡਫਾਲ ਕਿੱਥੇ ਹੋਊਗੀ ਇਸ ਦਾ ਅੰਦਾਜ਼ਾ ਜਿਹੜਾ ਆ ਉਹ ਕਿਸੇ ਕੋਲ ਵੀ ਜਿਹੜਾ ਐਗਜ਼ੈਕਟ ਆ ਉਹ ਨਹੀਂ ਹੈਗਾ। ਰਾਸ਼ਟਰਪਤੀ ਟਰੰਪ ਨੇ ਵੀ ਜਿਹੜੇ ਫੀਮਾ ਦੇ ਦਫ਼ਤਰ ਦੇ ਵਿੱਚ ਜਾ ਕੇ ਸਾਰੇ ਹੀ ਨਾਗਰਿਕਾਂ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਵੀ ਜਿਹੜੇ ਤੁਹਾਡੇ ਲੋਕਲ ਅਥਾਰਟੀਜ਼ ਵਾਲੇ ਜੇ ਤੁਹਾਨੂੰ ਇਵੈਕੂਏਸ਼ਨ ਦੇ ਲਈ ਆਖ ਰਹੇ ਆ ਉਹਨਾਂ ਦੀ ਗੱਲ ਨੂੰ ਸੁਣੋ ਤੇ ਉਹਨਾਂ ਦੀ ਗੱਲਾਂ ਨੂੰ ਮੰਨ ਕੇ ਜਿਹੜਾ ਇਵੈਕੂਏਟ ਕਰੋ। ਆਪਣੀ ਜਾਨਾਂ ਜਿਹੜੀਆਂ ਉਹ ਤੁਸੀਂ ਜਿਹੜੀਆਂ ਜ਼ਰੂਰ ਆ ਪਹਿਲੋਂ ਜਿਹੜੀਆਂ ਉਹਨਾਂ ਨੂੰ ਬਚਾਓ। ਸਮਾਨ ਦਾ ਤਾਂ ਚਲੋ ਜੋ ਵੀ ਸਭ ਨੂੰ ਹੀ ਪਤਾ ਆ ਵੀ ਜਦੋਂ ਨਸ਼ਟ ਹੋ ਜਾਂਦਾ ਤਾਂ ਚਲੋ ਦੁਬਾਰਾ ਜਿਹੜਾ ਸਮਾਨ ਆ ਉਹ ਬਣ ਵੀ ਸਕਦਾ। ਜਾਨਾਂ ਗਈਆਂ ਜਿਹੜੀਆਂ ਉਹ ਮੁੜ ਕੇ ਵਾਪਸ ਆ ਉਹ ਨਹੀਂ ਆਉਂਦੀਆਂ ਹੁੰਦੀਆਂ। ਸੋ ਹਰ ਇੱਕ ਨੂੰ ਜਿਹੜਾ ਸਤਰਕ ਰਹਿਣ ਦੇ ਲਈ ਆਖਿਆ ਗਿਆ ਆ। ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਥੋੜ੍ਹਾ ਵੀਕ ਜਿਹੜਾ ਹਰੀਕੇਨ ਆ ਉਹ ਹੋ ਜਾਵੇ। ਉੱਦਾਂ ਸ਼ਾਇਦ ਹਰੀਕੇਨ ਦੀ ਕੈਟੇਗਰੀ ਇਹਨਾਂ ਨੇ ਹੁਣ ਬਹਾਮਾਸ ਦੇ ਵਿੱਚ ਹਿੱਟ ਕਰਨ ਤੋਂ ਬਾਅਦ ਦੇ ਵਿੱਚ ਇੱਕ ਨੰਬਰ ਜਿਹੜਾ ਉਸਦਾ ਘਟਾ ਦਿੱਤਾ ਸੀ ਸ਼ਾਇਦ ਕੈਟੇਗਰੀ 4 ਜਿਹੜਾ ਉਸ ਨੂੰ ਹੁਣ ਆਖ ਰਹੇ ਸੀਗੇ ਪਰ ਕੈਟੇਗਰੀ 4 ਵਾਲਾ ਵੀ ਕਾਫੀ ਘਾਤਕ ਜਿਹੜਾ ਆ ਉਹ ਹਰੀਕੇਨ ਹੁੰਦਾ ਆ। ਸੋ ਜਿੰਨੇ ਵੀ ਲੋਕ ਉਧਰ ਫਲੋਰੀਡਾ ਵਾਲੇ ਪਾਸੇ ਜਿਹੜੇ ਉਸ ਤੱਟ ਵਾਲੇ ਉੱਤਰੀ ਤੱਟ ਵਾਲੇ ਪਾਸੇ ਰਹਿੰਦੇ ਨੇ ਜਾਂ ਜਾਰਜੀਆ ਜਾਂ ਸਾਊਥ ਕੈਰੋਲੀਨਾ ਵਾਲੇ ਪਾਸੇ ਹੈਗੇ ਨੇ ਇਹਨਾਂ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਜਿਹੜਾ ਆ ਇਹ ਆ ਸਕਦਾ ਆ। ਪਰ ਕਿਉਂਕਿ ਜਿਹੜਾ ਸਟੋਰਮ ਹੁੰਦਾ ਉਹਦੇ ਇਰਦ ਗਿਰਦ ਫਿਰ ਵੀ ਇਹ ਨਹੀਂ ਆ ਵੀ ਜੋ ਉਹ ਖੁਦ ਨਹੀਂ ਆਇਆ ਤਾਂ ਉਹਦੇ ਕਰਕੇ ਨੁਕਸਾਨ ਨਹੀਂ ਹੋਣਾ।
ਸਮੁੰਦਰ ਦਾ ਪਾਣੀ ਜਿਹੜਾ ਹਵਾਵਾਂ ਦੇ ਕਰਕੇ ਉਹ ਕਾਫੀ ਅੰਦਰ ਨੂੰ ਜਿਹੜਾ ਉਹ ਆ ਜਾਂਦਾ ਹੈ। ਬਾਕੀ ਮੀਂਹ ਜਿਹੜਾ ਉਸ ਟਾਈਮ ਦੇ ਉੱਤੇ ਬਹੁਤ ਹੁੰਦਾ ਆ। ਸੋ ਸਿਚੁਏਸ਼ਨ ਜਿਹੜੀਆਂ ਬਹੁਤੀਆਂ ਉੱਥੇ ਗ੍ਰਿਮ ਹੀ ਜਿਹੜੀਆਂ ਇਰਦ ਗਿਰਦ ਜਿਹੜੀਆਂ ਰਹਿੰਦੀਆਂ ਨੇ। ਸੋ ਸਾਰੇ ਜਾਣਿਆਂ ਨੂੰ ਉੱਥੇ ਜਿਹੜੀ ਸਤਰਕਤਾ ਵਰਤਣ ਦੇ ਲਈ ਆਖਿਆ ਗਿਆ ਆ, ਤੇ ਜਿੱਦਾਂ ਰਾਸ਼ਟਰਪਤੀ ਹੁਣਾਂ ਨੇ ਵੀ ਆਖਿਆ, ਤੇ ਸਾਰਿਆਂ ਨੂੰ ਇਹ ਜ਼ਰੂਰ ਚਾਹੀਦਾ ਆ ਵੀ ਜੇ ਲੋਕਲ ਅਥਾਰਟੀਜ਼ ਇਵੈਕੂਏਟ ਕਰ ਰਹੇ ਆ ਤਾਂ ਤੁਸੀਂ ਉਹਨਾਂ ਦੀ ਗੱਲ ਨੂੰ ਸੁਣ ਕੇ ਇਵੈਕੂਏਟ ਕਰੋ। ਆਪਣੀ ਜਾਨ ਮਾਲ ਦੀ ਜਿਹੜੀ ਉਹ ਪਰਵਾਹ ਜਿਹੜੀ ਆ ਉਹ ਪਹਿਲੋਂ ਕਰੋ, ਬਾਅਦ ਦੇ ਵਿੱਚ ਜਿਹੜੀਆਂ ਤੁਸੀਂ ਮੁੜ ਕੇ ਵਾਪਸ ਇੱਥੇ ਆ ਸਕਦੇ ਆ। ਹਰਜੋਤ ਸਿੰਘ ਜੀ, ਯਾਦ ਹੋਣਾ ਜਦੋਂ ਓਰੋਵਿਲ ਡੈਮ ਦੇ ਬੰਦ ਦਾ ਖਤਰਾ ਬਣਿਆ ਸੀਗਾ ਟੁੱਟਣ ਦਾ, ਕਈ ਲੋਕ ਜਿਹੜੇ ਉਦੋਂ ਕਹਿ ਰਹੇ ਸੀਗੇ ਵੀ ਕੋਈ ਨਹੀਂ ਜੀ, ਅੱਧਾ ਪੌਣਾ ਘੰਟਾ ਕਿ ਕਿੰਨੇ ਘੰਟੇ ਬਾਅਦ ਪਾਣੀ ਜਿਹੜਾ ਇੱਥੇ ਪਹੁੰਚਣਾ, ਅਸੀਂ ਉਦੋਂ ਸੋਚਾਂਗੇ ਜਿਹੜਾ ਜਾਵਾਂਗੇ, ਉਦੋਂ ਫਿਰ ਨਿਕਲਿਆ ਨਹੀਂ ਜਾਂਦਾ ਹੁੰਦਾ ਕਦੀ ਵੀ। ਉਦੋਂ ਕਿੱਦਾਂ ਭੱਜ ਦੜ ਜਿਹੜੀ ਸਾਰੇ ਪਾਸੇ ਜਿਹੜੀ ਉਹ ਮਚ ਗਈ ਸੀ ਕਿ ਕੀ ਕੁਛ ਜਿਹੜਾ ਹੋ ਜਾਂਦਾ, ਕਿਉਂਕਿ ਜਿਹੜੀ ਕੁਦਰਤੀ ਆਫਤ ਆ ਉਹਨੇ ਕਿਹੜਾ ਦੱਸ ਕੇ ਜਿਹੜਾ ਕਿਸੇ ਨੂੰ ਜਿਹੜਾ ਆਉਣਾ। ਇਹ ਤਾਂ ਚਲੋ ਫਿਰ ਵੀ ਟੈਕਨੋਲੋਜੀ ਇੰਨੀ ਸਟਰੋਂਗ ਹੈਗੀ ਆ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਆ ਵੀ ਇੱਥੇ ਆ ਸਕਦਾ, ਇੱਧਰ ਨੂੰ ਆ ਸਕਦਾ। ਸੋ ਉਸ ਚੀਜ਼ਾਂ ਦਾ ਫਾਇਦਾ ਚੱਕਦੇ ਹੋਏ ਆਪਣੇ ਆਪ ਨੂੰ ਜਿਹੜਾ ਪਹਿਲੋਂ ਬਚਾਓ ਜੀ। ਸੋ ਡਾਲਰ ਅਮਾਊਂਟ ਦਾ ਮੈਂ ਫਿਗਰ ਦੱਸਦਾ ਜਾਵਾਂ ਕਿ ਇਹ ਜਿਹੜੀ ਇੰਸ਼ੋਰੈਂਸ ਕੰਪਨੀਆਂ ਰੀਇੰਸ਼ੋਰ ਕਰਦੀਆਂ ਹੈਗੀਆਂ, ਮੁਨਿਚ ਆਰੀ ਵੱਲੋਂ ਕਹਿੰਦੇ 25 ਬਿਲੀਅਨ ਤੋਂ ਲੈ ਕੇ 40 ਬਿਲੀਅਨ ਡਾਲਰ ਤੱਕ ਦਾ ਨੁਕਸਾਨ ਹੋ ਸਕਦਾ ਆ। ਹੋਣਾ ਤਾਂ ਲੋਕਾਂ ਦਾ ਹੀ ਆ, ਪਰ ਇੰਸ਼ੋਰੈਂਸ ਜਿਨ੍ਹਾਂ ਦੀ ਹੋਈ ਹੁੰਦੀ ਹੈਗੀ ਇੰਸ਼ੋਰੈਂਸ ਕੰਪਨੀਆਂ ਪੇ ਕਰਦੀਆਂ। 1935 ਤੋਂ ਬਾਅਦ ਜਿਹੜਾ ਅਟਲਾਂਟਿਕ ਦੇ ਵਿੱਚ ਆਇਆ ਸੀ ਐਡਾ ਵੱਡਾ ਕਹਿੰਦੇ ਇਹ ਹਰੀਕੇਨ ਆ ਰਿਹਾ ਹੈਗਾ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ 2017 ਦੇ ਵਿੱਚ ਵੀ ਇੱਕ ਹਰੀਕੇਨ ਆਇਆ ਸੀ ਜਿਹਦੇ ਵਿੱਚ ਵੀ ਕਹਿੰਦੇ ਵੀ 20 ਤੋਂ ਲੈ ਕੇ 25 ਬਿਲੀਅਨ ਡਾਲਰ ਤੱਕ ਦਾ ਜਿਹੜਾ ਨੁਕਸਾਨ ਉਹ ਹੋਇਆ ਸੀ। ਜੀ ਜੀ ਬਿਲਕੁਲ। ਸੋ ਇਹ ਜਿਹੜੇ ਆ ਉਧਰ ਜਿਹੜੇ ਟਰੱਕਰਸ ਵੀ ਉਸ ਪਾਸੇ ਵੱਲ ਨੂੰ ਜਿਹੜੇ ਜਾਂਦੇ ਨੇ ਉਹ ਵੀ ਜਿਹੜਾ ਵਿਸ਼ੇਸ਼ ਕਰਕੇ ਧਿਆਨ ਦੇਣ ਵੀ ਫਲੋਰੀਡਾ, ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ ਜਾਂ ਜਾਰਜੀਆ ਵਾਲੇ ਪਾਸੇ ਜਿਨ੍ਹਾਂ ਨੇ ਉੱਧਰੋਂ ਦੀ ਲੰਘਣਾ ਆ, ਉਹਦੇ ਕਰਕੇ ਜਿਹੜੇ ਤੁਹਾਡੇ ਉੱਥੇ ਰਾਊਟ ਵੀ ਜਿਹੜੇ ਚੇਂਜ ਹੋਏ ਹੋ ਸਕਦੇ ਆ, ਅਤੇ ਜਿਹੜੇ ਉੱਧਰੋਂ ਹੈਗੇ ਨੇ ਆਪਾਂ ਆਪਣੇ ਭਾਈ ਲੋਡ ਲਾ ਕੇ ਸਮੇਂ ਸਿਰ ਵਾਪਸ ਜਿਹੜੇ ਪਰਤਣ ਦੀ ਗੱਲ ਜਿਹੜੀ ਉਹ ਤੁਸੀਂ ਕਰੋ। ਅਤੇ ਜੇ ਤੁਹਾਨੂੰ ਲੱਗਦਾ ਹੈ ਵੀ ਉੱਥੇ ਨਹੀਂ ਪਹੁੰਚਿਆ ਜਾ ਸਕਦਾ ਤੇ ਕੋਈ ਗੱਲ ਨਹੀਂ, ਤੁਸੀਂ ਆਪਣੇ ਆਪ ਨੂੰ ਜਿਹੜਾ ਸੇਫ ਆ ਉਹ ਪਹਿਲੋਂ ਰੱਖੋ, ਅਦਰਵਾਈਜ਼ ਕੰਮ ਜਿਹੜਾ ਹੋਰ ਜ਼ਿਆਦਾ ਖਰਾਬ ਆ ਉਹ ਹੋ ਸਕਦਾ। ਸੋ ਟਰੱਕਰਸ ਵਿਸ਼ੇਸ਼ ਤੌਰ ਦੇ ਉੱਤੇ ਉਸ ਪਾਸੇ ਜਿਹੜੇ ਰਾਊਟਸ ਹੈਗੇ ਆ ਉਹਨਾਂ ਦਾ ਧਿਆਨ ਰੱਖ ਕੇ ਅਗਾਊਂ ਜਿਹੜੀ ਜਾਣਕਾਰੀ ਲੈ ਕੇ ਜਿਹੜੇ ਚੱਲਣ। ਉੱਥੇ ਦੇ ਜਿਹੜਾ ਵੈਦਰ ਰੇਡੀਓ ਹੁੰਦੇ ਆ ਉਸ ਦੇ ਉੱਤੇ ਜਿਹੜੀ ਜ਼ਰੂਰ ਆ ਕੰਨ ਰੱਖਣ ਵੀ ਉਹ ਕੀ ਤੁਹਾਨੂੰ ਅਪਡੇਟਸ ਉੱਥੇ ਕਰ ਰਹੇ ਨੇ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਇਲੈਕਸ਼ਨ ਹੋ ਰਹੀ ਆ ਆਉਣ ਵਾਲੇ ਸਾਲ ਦੇ ਵਿੱਚ US ਪ੍ਰੈਜ਼ੀਡੈਂਟ ਦੀ। ਡੈਮੋਕ੍ਰੇਟਿਕ ਪਾਰਟੀ ਦੇ 20 ਦੇ ਕਰੀਬ ਕੈਂਡੀਡੇਟ ਹੈਗੇ ਆ, ਅਤੇ ਹੁਣ ਟੌਪ ਨੌਚ ਜਿਹੜੇ 3-4 ਕੈਂਡੀਡੇਟ ਆ ਉਹਨਾਂ ਦੇ ਵਿੱਚੋਂ ਜੇ ਕਹਿੰਦੇ ਵੀ ਜੋ ਬਾਈਡਨ ਅਤੇ ਬਰਨੀ ਸੈਂਡਰਸ ਆ, ਉਹਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਵੋਟਰਸ ਆ ਉਹਨਾਂ ਨੇ ਨਜ਼ਰ ਰੱਖੀ ਹੋਈ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬਲੈਕ ਵੋਟਰਸ ਹੈਗੇ ਆ, 2 ਵਾਈਟ ਗਾਇਜ਼ ਦੇ ਉੱਤੇ ਉਹਨੇ ਨਜ਼ਰ ਰੱਖੀ ਆ। ਸੋ ਦੋਨਾਂ ਦੇ ਵਿੱਚੋਂ ਕਹਿੰਦੇ ਜਿਹੜੇ ਜੋ ਬਾਈਡਨ ਆ ਉਹਨਾਂ ਦੇ ਜੇ ਸਰਵੇ ਦੇ ਮੁਤਾਬਕ 65% ਅਫਰੀਕਨ ਅਮਰੀਕਨ ਜਿਹੜੇ ਵੋਟਰਸ ਹੈਗੇ ਆ ਉਹ ਉਹਨਾਂ ਦੀ ਸਪੋਰਟ ਕਰਦੇ ਹੈਗੇ ਆ, ਅਤੇ ਉਹ ਸੋਚਦੇ ਆ ਵੀ ਅਗਰ ਅਗਲੇ ਸਾਲ ਜਿਹੜੀ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੂੰ ਕੋਈ ਹਰਾ ਸਕਦਾ ਆ ਅਤੇ ਉਹ ਜੋ ਬਾਈਡਨ ਹੈਗਾ। ਜੋ ਬਾਈਡਨ 'ਤੇ ਥੋੜ੍ਹਾ ਜਿਹਾ ਉਹਨਾਂ ਦਾ ਇਸ ਕਰਕੇ ਵੀ ਜਿਹੜਾ ਉਹਨਾਂ ਦੇ ਨਾਲ ਸਿੰਪਤੀ ਜਾਂ ਕਹਿ ਲਓ ਜਾਂ ਸਪੋਰਟ ਇਸ ਕਰਕੇ ਹੈਗੀ ਆ ਕਿਉਂਕਿ ਉਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਨਾਲ ਵਾਈਸ ਪ੍ਰੈਜ਼ੀਡੈਂਟ 8 ਸਾਲ USA ਦੇ ਵਿੱਚ ਰਹੇ ਸੀ। ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਛਵੀ ਆ ਉਹ ਵਧੀਆ ਬਣਾਈ ਹੋਈ ਹੈਗੀ ਆ, ਖਾਸ ਕਰਕੇ ਜਿਹੜੇ ਅਫਰੀਕਨ ਅਮਰੀਕਨ ਵੋਟਰਸ ਹੈਗੇ ਆ। ਸੋ ਹੁਣ ਜਿਹੜੀ ਕਮਲਾ ਹੈਰਿਸ ਆ ਉਹਨਾਂ ਦਾ ਨੰਬਰ ਕਾਫੀ ਥੱਲੇ ਹੈਗਾ, ਕਿਉਂਕਿ ਈਵਨ ਦੋ ਉਹ ਉਹਨਾਂ ਦੇ ਅੱਧੇ ਜਿਹੜੇ ਆ 50% ਉਹ ਕਾਲੇ ਮੂਲ ਦੇ ਹੈਗੇ ਆ, ਅਤੇ ਜਿਹੜੀ ਐਲਿਜ਼ਾਬੈਥ ਵਾਰਨ ਆ ਉਹਨਾਂ ਦੀ ਖਾਸ ਸਪੋਰਟ ਜਿਹੜੀ ਆ ਕਾਲੇ ਮੂਲ ਦੇ ਜਿਹੜੇ ਵੋਟਰਸ ਆ ਉਹਨਾਂ ਦੇ ਵਿੱਚ ਨਹੀਂ ਹੈਗੀ। ਜੀ ਜੀ ਬਿਲਕੁਲ। ਜਿਹੜੇ ਕੱਲ੍ਹ ਪਰਸੋਂ ਦੇ ਵਿੱਚ ਜਿਹੜੇ ਬਰਨੀ ਸੈਂਡਰਸ ਆ ਉਹ ਕਸ਼ਮੀਰ ਦੇ ਹੱਕ ਦੇ ਵਿੱਚ ਵੀ ਜਿਹੜਾ ਉਸਨੇ ਬਿਆਨ ਜਿਹੜਾ ਦਿੱਤਾ ਸੀ, ਅਤੇ ਉਹ ਕਹਿ ਰਹੇ ਸੀਗੇ ਵੀ ਜਿਹੜਾ ਉੱਥੇ ਇੱਕਦਮ ਲੋਕਾਂ ਦੇ ਉੱਤੇ ਜਿਹੜੀ ਰੋਕ ਲਾਈ ਹੋਈ ਹੈਗੀ ਆ ਉਸ ਨੂੰ ਜਿਹੜੀ ਉੱਥੇ ਦੀ ਇੰਡੀਅਨ ਸਰਕਾਰ ਆ ਉਸ ਨੂੰ ਚੱਕਣਾ ਚਾਹੀਦਾ ਆ, ਤਾਂ ਜੋ ਪਤਾ ਲੱਗ ਸਕੇ ਵੀ ਰੀਅਲ ਸਿਚੁਏਸ਼ਨ ਜਿਹੜੀ ਉਸ ਪਾਸੇ ਉੱਤੇ ਕੀ ਚੱਲ ਰਹੀ ਹੈਗੀ ਆ। ਇਸ ਦੇ ਕਰਕੇ ਕਾਫੀ ਬੈਕਲੈਸ਼ ਜਿਹੜਾ ਬਰਨੀ ਸੈਂਡਰਸ ਨੂੰ ਖਾਸ ਕਰਕੇ ਜਿਹੜੀਆਂ ਇੱਥੇ ਕਹਿ ਸਕਦੇ ਵੀ ਜਿਹੜੇ ਇੰਡੀਅਨ ਸਟੇਟ ਦੇ ਜਿਹੜੇ ਨਜ਼ਦੀਕੀ ਹੈਗੇ ਲੋਕ ਆ ਜਾਂ ਉਹਨਾਂ ਦੇ ਵੱਲੋਂ ਜਿਹੜਾ ਉਹ ਉਹਨਾਂ ਨੂੰ ਚੱਲਣਾ ਵੀ
ਪੈ ਰਿਹਾ ਹੈਗਾ, ਪਰ ਬਰਨੀ ਸੈਂਡਰਸ ਦਾ ਹਮੇਸ਼ਾ ਰਿਹਾ, ਉਹ ਹਮੇਸ਼ਾ ਮਾਈਨੋਰਟੀਜ਼ ਦੇ ਨਾਲ ਜਿਹੜੇ ਕਹਿ ਲਓ ਵੀ ਅੰਡਰਡੌਗਸ ਹੁੰਦੇ ਉਹਨਾਂ ਦੇ ਨਾਲ ਹਮੇਸ਼ਾ ਜਿਹੜਾ ਉਹ ਖੜਦਾ ਰਿਹਾ ਹੈ। ਖੁਦ ਉਹੀ ਬੰਦਾ ਆ ਜਿਹੜਾ ਆਪਣੇ ਕੈਂਪਸ ਕਾਲਜ ਲੈਵਲ ਤੋਂ ਲੈ ਕੇ ਤੇ ਹੁਣ ਤੱਕ ਵੀ ਐਕਟਿਵਿਜ਼ਮ ਦੇ ਵਿੱਚ ਜਿਹੜਾ ਉਹ ਬਹੁਤ ਬਲੀਵ ਕਰਦਾ ਆ। ਖੁਦ ਜਿਹੜਾ ਸਾਫ ਸਫਾਈ ਵਾਲੇ ਪਾਸੇ ਦੇ ਲੈ ਕੇ ਤੇ ਚਾਹੇ ਉਦੋਂ ਵਾਰ ਦੇ ਖਿਲਾਫ ਉਦੋਂ ਵੀ ਸੀਗਾ ਤੇ ਹੁਣ ਵੀ ਜਿਹੜਾ ਆ ਉਹ ਇਦਾਂ ਦੀਆਂ ਗੱਲਾਂ ਹੀ ਉਸ ਦੇ ਮੂੰਹੋਂ ਸੁਣਨ ਨੂੰ ਮਿਲਦੀਆਂ ਨੇ। ਸੋ ਡੈਮੋਕ੍ਰੇਟਸ ਦੇ ਲਈ ਕਾਫੀ ਇੱਕ ਵੱਡਾ ਜਿਹੜਾ ਹੁਣ ਰਹੇਗਾ, ਕਿਉਂਕਿ ਪਿਛਲੇ ਵਾਰੀ ਤੇ ਹੈਲਰੀ ਕਲਿੰਟਨ ਦਾ ਉਹਨਾਂ ਨੇ ਚੰਗਾ ਪੱਲਾ ਜਿਹੜਾ ਆ ਉਹ ਉਹਨਾਂ ਨੇ ਸਾਥ ਦਿੱਤਾ ਸੀਗਾ। ਇਨ ਦੀ ਐਂਡ ਜਿਹੜਾ ਬਰਨੀ ਸੈਂਡਰਸ ਆ ਉਸ ਨੂੰ ਬੈਕ ਸਟੈਪ ਵੀ ਜਿਹੜਾ ਉਹਨਾਂ ਨੇ ਕਰ ਦਿੱਤਾ ਸੀਗਾ ਤੇ ਬਾਅਦ ਦੇ ਵਿੱਚ ਸਭ ਨੂੰ ਹੀ ਪਤਾ ਆ ਵੀ ਜਿਹੜਾ ਆ ਉਹ ਕੀ ਬਣਿਆ ਸੀ ਹੈਲਰੀ ਕਲਿੰਟਨ ਦਾ। ਸੋ ਦੇਖਦੇ ਹਾਂ ਇਸ ਵਾਰ ਜਿਹੜਾ ਉੱਭਰ ਕੇ ਜਿਹੜਾ ਬਰਨੀ ਸੈਂਡਰਸ ਆ ਉਹ ਆ ਸਕੇਗਾ ਜਾਂ ਉਸ ਤੋਂ ਪਹਿਲਾਂ ਡੈਮੋਕ੍ਰੇਟ ਪਾਰਟੀ ਜਿਹੜੀ ਆ ਉਹਨਾਂ ਨੂੰ ਖੁੱਡੇ ਲਾਈਨ ਲਾਉਣ ਦੀ ਕੋਸ਼ਿਸ਼ ਕਰੇਗੀ ਜੀ। ਸੋ ਜੇ ਡੈਮੋਕ੍ਰੇਟ ਪਾਰਟੀ ਦੀ ਗੱਲ ਕਰਦੇ ਜਾਈਏ ਤੇ ਬੇ ਏਰੀਆ ਦੇ ਜਿਹੜੇ ਕਾਂਗਰਸਮੈਨ ਰੋ ਖੰਨਾ ਹੈਗੇ ਆ, ਉਹਨਾਂ ਨੇ ਕਾਫੀ ਸਖਤ ਜਿਹੜੀ ਸਟੇਟਮੈਂਟ ਆ ਉਹ ਤੁਲਸੀ ਗੈਬਟ ਜਿਹੜੀ ਆ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਉਹਨਾਂ ਦੇ ਅਗੇਂਸਟ ਦਿੱਤੀ ਆ। ਕਹਿੰਦੇ ਪਈ ਤੁਲਸੀ ਗੈਬਟ ਜਿਹੜੀ ਆ ਇਸ ਨੂੰ ਜਿਹੜੇ ਆ ਰਾਈਟ ਵਿੰਗ ਹਿੰਦੂਤਵ ਆਰਗੇਨਾਈਜੇਸ਼ਨਸ ਹੈਗੀਆਂ ਜਿਸ ਤਰ੍ਹਾਂ RSS ਉਹ ਸ਼ਰੇਆਮ ਜਿਹੜੀਆਂ ਸਪੋਰਟ ਕਰ ਰਹੀਆਂ ਹੈਗੀਆਂ ਤੇ ਵੀ ਮੈਂ ਐਜ਼ ਏ ਹਿੰਦੂ ਹੋਣ ਦੇ ਨਾਤੇ ਤੁਲਸੀ ਗੈਬਟ ਦੀ ਨਹੀਂ ਸਪੋਰਟ ਕਰਦਾ, ਕਿਉਂਕਿ ਜਿਹੜੀ ਤੁਲਸੀ ਗੈਬਟ ਆ ਉਹ ਹਿੰਦੂ ਜਿਹੜੀਆਂ ਰਾਈਟ ਵਿੰਗ ਹਿੰਦੂ ਆਰਗੇਨਾਈਜੇਸ਼ਨਸ ਹੈਗੀਆਂ ਆ ਉਹਨਾਂ ਤੋਂ ਜਿਹੜੀ ਆ ਸਪੋਰਟ ਲੈ ਰਹੀ ਹੈਗੀ ਆ। ਇਹ ਵੀ ਦੱਸਦੀ ਜਾਈਏ ਇੱਕ ਬੇ ਏਰੀਏ ਦੀ ਕਾਂਗਰਸ ਵੂਮਨ ਐਨਾ ਐਸ਼ੂ ਹੈਗੀ ਆ, ਉਹ ਜਿਹੜੀ ਕੈਲੀਫੋਰਨੀਆ ਦੇ 18th ਡਿਸਟ੍ਰਿਕਟ ਤੋਂ US ਰਿਪਰੈਜ਼ੈਂਟੇਟਿਵ ਹੈਗੀ ਆ। ਉਹਨਾਂ ਦੀ ਵੀ ਜਿਹੜੀ ਇਲੈਕਸ਼ਨ ਹੋਣੀ ਆ ਹਰ 2 ਸਾਲ ਬਾਅਦ ਹੁੰਦੀ ਆ। ਉਹਨਾਂ ਦੇ ਅਗੇਂਸਟ ਵੀ ਇੱਕ ਹਿੰਦੂ ਮੂਲ ਦਾ ਜਿਹੜਾ ਬੰਦਾ ਕੁਮਾਰ ਕਰਕੇ ਆ ਲਾਸ ਐਲਟਸ ਤੋਂ ਉਹ ਇਸ ਵਾਰੀ ਇਲੈਕਸ਼ਨ ਲੜਨ ਜਾ ਰਿਹਾ ਤੇ ਬਹੁਤ ਰਾਈਟ ਵਿੰਗ ਹਿੰਦੂ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ RSS ਵਿਸ਼ਵ ਹਿੰਦੂ ਪਰਿਸ਼ਦ ਉਹ ਸ਼ਰੇਆਮ ਉਸ ਬੰਦੇ ਦੀ ਜਿਹੜੀ ਸਪੋਰਟ ਕਰ ਰਹੀਆਂ ਹੈਗੀਆਂ। ਸੋ ਲੱਗਦਾ ਇੱਥੇ ਜਿਹੜੇ ਰੋ ਖੰਨਾ ਆ ਉਹ ਜਿਹੜੇ ਪਹਿਲਾਂ ਤੋਂ ਹੀ ਚੱਲ ਰਹੇ ਕਾਂਗਰਸ ਵੂਮਨ ਹੈਗੇ ਆ ਐਨਾ ਐਸ਼ੂ ਉਹਨਾਂ ਦੀ ਜਿਹੜੀ ਸਪੋਰਟ ਕਰਨਗੇ। ਪਰ ਇਹ ਕਾਫੀ ਸਰਪ੍ਰਾਈਜ਼ਿੰਗ ਆ, ਬਹੁਤ ਸਾਰੇ ਇੰਡੀਅਨ ਮੀਡੀਆ 'ਚ ਵੀ ਆਇਆ ਵੀ ਕਿਸ ਤਰ੍ਹਾਂ ਇੱਕ ਇੰਡੀਅਨ ਮੂਲ ਦਾ ਜਿਹੜਾ ਕਾਂਗਰਸਮੈਨ ਆ ਉਹ ਤੁਲਸੀ ਗੈਬਟ ਦੇ ਅਗੇਂਸਟ ਆਇਆ ਹੈਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਬਰਨੀ ਸੈਂਡਰਸ ਨੇ ਵੀ ਕਸ਼ਮੀਰ ਦੇ ਜਿਹੜੇ ਲੋਕ ਆ ਜਿੱਥੇ ਉੱਥੇ ਉਹਨਾਂ 'ਤੇ ਜ਼ੁਲਮ ਹੋ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ। ਸੋ ਬਾਹਰ ਬੈਠੀ ਜਿਹੜੀ ਦੁਨੀਆ ਦੇ ਵਿੱਚ ਆ ਲੋਕ ਉਹ ਇਸ ਨੂੰ ਵਾਚ ਤਾਂ ਕਰ ਹੀ ਰਹੇ ਆ। ਸੋ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਇਲੈਕਸ਼ਨ ਹੋਣੀ ਆ ਇਹ ਕਾਫੀ ਇੰਪੋਰਟੈਂਟ ਹੋਣੀ ਆ, ਕਿਉਂਕਿ ਇਸ ਏਰੀਏ ਦੇ ਵਿੱਚ ਪੰਜਾਬੀ ਵੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ ਤੇ ਹਿੰਦੂ ਕਮਿਊਨਿਟੀ ਵੀ ਬਹੁਤ ਵੱਡੀ ਗਿਣਤੀ 'ਚ ਰਹਿੰਦੀ ਆ। ਸੋ ਇਹ ਆਪਾਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰਦੇ ਰਹਾਂਗੇ ਵੀ ਇਹ ਕੀ ਜਿਹੜੀ ਸਿਚੁਏਸ਼ਨ ਆ ਇਹ ਬਣ ਰਹੀ ਹੈਗੀ ਆ, ਕਿਉਂਕਿ ਜਿਹੜੀ ਐਨਾ ਇਸ਼ੂ ਆ ਉਹ ਬਹੁਤ ਲੰਮੇ ਸਮੇਂ ਤੋਂ ਜਿਹੜੀ ਕਾਂਗਰਸ ਵੂਮਨ ਚੱਲਦੀ ਆ ਰਹੀ ਹੈਗੀ ਆ। ਸੋ ਉਹਨਾਂ ਨੂੰ ਹੁਣ ਅਨਸੀਟ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਸਭ ਨੂੰ ਪਤਾ ਹੈ ਵੀ ਬੋਇੰਗ ਦੇ ਜਿਹੜੇ 737 ਮੈਕਸ ਜਹਾਜ਼ ਸੀਗੇ ਉਹਨਾਂ ਦੇ 2 ਵੱਡੇ ਹਾਦਸਿਆਂ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਗਰਾਊਂਡ ਕਰ ਦਿੱਤਾ ਗਿਆ ਸੀਗਾ। ਕਹਿੰਦੀ ਇਸ ਟਾਈਮ ਜਿਹੜੀ ਬੋਇੰਗ ਕੰਪਨੀ ਆ ਤੇ ਜਿਹੜੀ ਇੰਟਰਨੈਸ਼ਨਲ 에ਅਰ ਸੇਫਟੀ ਦੀਆਂ ਅਥਾਰਟੀਜ਼ ਆ ਇਹਨਾਂ ਦੋਨਾਂ ਦੇ ਦਰਮਿਆਨ ਕਾਫੀ ਜ਼ਿਆਦਾ ਜਿਹੜਾ ਦਾਅਵੇ ਚੱਲ ਰਿਹਾ ਆ, ਕਾਫੀ ਜ਼ਿਆਦਾ ਫ੍ਰਿਕਸ਼ਨ ਆ ਵੀ ਤੇ ਉਸ ਦੇ ਕਰਕੇ ਜਿਹੜੀ 737 ਮੈਕਸ ਫਲੀਟ ਆ ਉਹ ਦੁਬਾਰਾ ਜਿਹੜੇ ਉਡਾਨਾਂ ਭਰਨ ਦੇ ਵਿੱਚ ਉਸ ਨੂੰ ਡਿਲੇ ਜਿਹੜਾ ਹੋ ਸਕਦਾ ਆ। ਖਾਸ ਕਰਕੇ ਹੁਣ ਸਭ ਨੂੰ ਪਤਾ ਹੈ ਵੀ ਹੌਲੀਡੇ ਸੀਜ਼ਨ ਆ ਰਿਹਾ, ਲੋਕ ਬਹੁਤ ਜ਼ਿਆਦਾ ਜਿਹੜੇ ਇਹਨਾਂ ਸੀਜ਼ਨ ਦੇ ਵਿੱਚ ਟਰੈਵਲ ਕਰਦੇ ਨੇ। ਕਈ ਲੋਕ ਵੈਕੇਸ਼ਨ ਦੇ ਲਈ ਜਾਂਦੇ ਨੇ, ਕਈ ਲੋਕ ਜਿਹੜੇ ਫੈਮਿਲੀ ਜਿਹੜੀਆਂ ਰੀਯੂਨਾਈਟਸ ਜਿਹੜੀਆਂ ਹੁੰਦੀਆਂ ਨੇ, ਬਹੁਤ ਕੁਛ ਜਿਹੜਾ ਹੁੰਦਾ ਆ। ਪਰ ਓਵਰਆਲ ਜਿਹੜਾ ਇਸ ਦੇ ਵਿੱਚ ਇਹ ਚੀਜ਼ ਜਿਹੜੀ ਦੇਖੀ ਜਾ ਰਹੀ ਆ ਵੀ ਇਹਨਾਂ ਜਿਹੜੀ ਬੋਇੰਗ ਦੀ ਤੇ ਜਿਹੜੀ 에ਅਰ ਸੇਫਟੀ ਰੈਗੂਲੇਟਰਸ ਆ ਉਹਨਾਂ ਦੀ ਜਿਹੜੀ ਫ੍ਰਿਕਸ਼ਨ ਨੂੰ ਲੈ ਕੇ ਅਜੇ ਲੱਗਦਾ ਨਹੀਂ ਆ ਵੀ ਜਿਹੜਾ 737 ਮੈਕਸ ਫਲੀਟ ਆ ਉਹ ਜਲਦੀ ਦੁਬਾਰਾ ਉਡਾਨਾਂ ਜਿਹੜੀਆਂ ਉਹ ਭਰ ਸਕੇਗਾ। ਤੇ ਇਹਨਾਂ ਨੇ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦਾ ਜਿਹੜਾ ਸੌਫਟਵੇਅਰ ਸੀਗਾ ਉਸ ਦੇ ਵਿੱਚ ਹੀ ਜਿਹੜੀ ਖਰਾਬੀ ਜਿਹੜੀ ਉਹ ਲੱਭੀ ਸੀਗੀ ਵੀ ਉਹਦੇ ਕਰਕੇ ਉਹ ਨੋਜ਼ ਡਾਈਵ ਜਿਹੜਾ ਕਰ ਜਾਂਦਾ ਸੀਗਾ ਤੇ 2 ਜਹਾਜ਼ ਜਿਹੜੇ ਆ ਉਹ ਹਾਦਸਾਗ੍ਰਸਤ ਹੋ ਗਏ ਸੀਗੇ। ਕਈ 100 ਲੋਕ ਜਿਹੜੇ ਆ ਇਹਨਾਂ 2 ਵੱਡੀਆਂ ਦੁਰਘਟਨਾਵਾਂ ਦੇ ਵਿੱਚ ਹਵਾਈ ਦੁਰਘਟਨਾਵਾਂ 'ਚ ਉਹ ਮਾਰੇ ਗਏ ਸੀਗੇ। ਸੋ ਹੁਣ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਜਹਾਜ਼ਾਂ ਵਾਲੀਆਂ ਕੰਪਨੀਆਂ ਆ ਉਹ ਇਸ ਦੇ ਕਰਕੇ ਹੁਣ ਮੰਦਾ ਵੀ ਚੱਲ ਰਹੀਆਂ, ਕਿਉਂਕਿ ਉਹਨਾਂ ਦੇ ਸਾਰੀਆਂ ਜਿਹੜੀਆਂ ਇਹ ਜਿਹੜੇ ਬਣੇ ਨੇ
ਨਵੇਂ ਜਹਾਜ਼ ਨੇ ਉਹ ਸਾਰੇ ਦੇ ਸਾਰੇ ਇਸ ਟਾਈਮ ਬੈਠੇ ਨੇ, ਉਹ ਕੋਈ ਉਹਨਾਂ ਨੂੰ ਮੁਨਾਫਾ ਜਿਹੜਾ ਹੈ ਉਹ ਨਹੀਂ ਬਣਾ ਕੇ ਦੇ ਰਹੇ। ਤੇ ਬੀਤੇ ਦਿਨਾਂ ਦੇ ਵਿੱਚ ਇੱਕ ਖਬਰ ਇਸ ਦੇ ਨਾਲ ਸੰਬੰਧਿਤ ਇਹ ਆਈ ਸੀ, ਰਸ਼ੀਅਨ ਸ਼ਾਇਦ ਇੱਕ ਜਿਹੜੀ ਏਵੀਏਸ਼ਨ ਕੰਪਨੀ ਆ ਉਹ ਬੋਇੰਗ ਵਾਲਿਆਂ ਨੂੰ ਸ਼ਾਇਦ ਸੂ ਕਰਨ ਜਾ ਰਹੀ ਆ। ਕਾਰਨ ਉਸ ਦੇ ਪਿੱਛੇ ਇਹ ਸੀਗਾ ਵੀ ਕਹਿੰਦੇ ਵੀ ਤੁਹਾਡੇ ਤੋਂ ਅਸੀਂ ਜਹਾਜ਼ ਲਏ ਸੀਗੇ ਵੀ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜੇ ਸਾਨੂੰ ਅਸੀਂ ਥੱਲੇ ਹੀ ਰੱਖਣਾ ਪਿਆ ਆ ਤੇ ਫਿਰ ਸਾਨੂੰ ਫਾਇਦਾ ਕੀ ਹੋਇਆ, ਅਸੀਂ ਤਾਂ ਘਾਟਾ ਹੀ ਜਿਹੜਾ ਬਲਕਿ ਖਾਧਾ ਸੀਗਾ। ਕਈ ਕੰਪਨੀਆਂ ਨੇ ਤਾਂ ਹਰਜੋਤ ਸਿੰਘ ਜੀ ਆਈ ਥਿੰਕ ਇਹਨਾਂ ਦੇ ਆਰਡਰ ਵੀ ਜਿਹੜੇ ਉਹ ਰੱਦ ਕਰ ਦਿੱਤੇ ਸੀਗੇ ਵੀ ਅਸੀਂ ਤੁਹਾਡੇ ਤੋਂ ਜਿਹੜੇ ਜਹਾਜ਼ ਆ ਉਹ ਨਹੀਂ ਸੀ ਲੈਣੇ। ਸੋ ਕਹਿੰਦੇ ਵੀ ਜੇ ਇਹ ਮੂਵਮੈਂਟ ਚੱਲਦੀ ਆ ਤਾਂ ਹੋਰ ਵੀ ਕਈ ਕੰਪਨੀਆਂ ਜਿਹੜੀਆਂ ਬੋਇੰਗ ਨੂੰ ਜਿਹੜਾ ਸੂ ਕਰ ਸਕਦੀਆਂ, ਜਿਸ ਕਰਕੇ ਇਹਨਾਂ ਦੀ ਹਾਲਤ ਕਾਫੀ ਜ਼ਿਆਦਾ ਪਤਲੀ ਜਿਹੜੀ ਉਹ ਹੋ ਸਕਦੀ ਹੈ। ਇਹ ਟਰਾਈ ਕਰ ਰਹੇ ਆ ਵੀ ਵਿਦਆਊਟ ਐਨੀ ਮੇਜਰ ਚੇਂਜਸ ਜਿਹੜਾ ਮੈਕਸ 37 ਹੈਗਾ ਆ 737 ਮੈਕਸ ਜਹਾਜ਼ ਆ ਉਸ ਨੂੰ ਦੁਬਾਰਾ ਉਸ ਦੀਆਂ ਉਡਾਨਾਂ ਜਿਹੜੀਆਂ ਸ਼ੁਰੂ ਕਰਵਾਈਆਂ ਜਾ ਸਕਣ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਜਿਹੜੇ ਚਾਈਨਾ ਦੇ ਉੱਤੇ ਟੈਰਿਫ ਲਾਏ ਗਏ ਆ ਆਲਰੇਡੀ ਸ਼ੁਰੂ ਹੋ ਗਏ ਆ, ਤੇ JP ਮੋਰਗਨ ਜਿਹੜੀ ਕੰਪਨੀ ਆ ਉਹ ਕਹਿੰਦੀ ਪਈ ਇਸ ਸਾਲ ਜਿਹੜੇ ਅਮਰੀਕਨ ਸ਼ਾਪਰਸ ਆ ਉਹਨਾਂ ਨੂੰ ਲਗਭਗ $1000 ਜਿਹੜਾ ਐਕਸਟਰਾ ਆ ਉਹ ਜਿਹੜਾ ਆ ਸਪੈਂਡ ਕਰਨਾ ਪਊਗਾ, ਕਿਉਂਕਿ ਚੀਜ਼ਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਪ੍ਰਾਈਸਿਸ ਆ ਉਹ ਅੱਪ ਗਈਆਂ ਹੈਗੀਆਂ। ਟਰੰਪ ਐਡਮਿਨਿਸਟ੍ਰੇਸ਼ਨ ਨੇ $112 ਬਿਲੀਅਨ ਦੀਆਂ ਜਿਹੜੀਆਂ ਵਰਥ ਆਫ ਥਿੰਗਸ ਹੈਗੀਆਂ ਆ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਲਾਇਆ ਸੀਗਾ, ਤੇ $160 ਬਿਲੀਅਨ ਦਾ ਜਿਹੜਾ ਸਮਾਨ ਹੈਗਾ ਉਹਦੇ ਉੱਤੇ ਦਸੰਬਰ ਮਹੀਨੇ ਦੇ ਵਿੱਚ ਹੋਰ ਜਿਹੜਾ ਟੈਕਸ ਲਾਉਣ ਜਾ ਰਹੇ ਹੈਗੇ, ਜਿਨ੍ਹਾਂ ਦੇ ਵਿੱਚ ਫੁੱਟਵੀਅਰ, ਅਪੈਰਲ, ਕੰਜ਼ਿਊਮਰ ਇਲੈਕਟ੍ਰੋਨਿਕਸ ਜਿਸ ਤਰ੍ਹਾਂ ਕਿ ਐਪਲ ਵਾਚਸ ਹੈਗੀਆਂ ਆ ਉਹਨਾਂ ਦੇ ਉੱਤੇ ਲੱਗਣੀਆਂ, ਜਿਹੜੀਆਂ ਹੋਰ ਫੋਨ ਤੇ ਜਿਹੜੇ ਲੈਪਟਾਪ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਆ ਦਸੰਬਰ 15 ਤੱਕ ਜਿਹੜਾ ਇਹ ਡਿਲੇ ਕੀਤਾ ਗਿਆ ਆ। ਪਰ ਇੱਕ ਕੈਟਾਗਰੀ ਜ਼ਰੂਰ ਆ ਵੀ ਸਾਡੇ ਬੇ ਏਰੀਏ ਦੇ ਗੁਆਂਢੀ ਸ਼ਹਿਰ ਗਾਰਲਿਕ ਜਿਹੜਾ ਜਿਸ ਨੂੰ ਕੈਪੀਟਲ ਕਿਹਾ ਜਾਂਦਾ ਗਾਰਲਿਕ ਦੀ, ਗੇਲ ਰਾਏ, ਉਹ ਕਹਿੰਦੇ ਭਈ ਕਾਫੀ ਪ੍ਰੋਫਿਟ ਜਾ ਰਿਹਾ। ਕਹਿੰਦੇ ਇੱਕੋ ਇੱਕ ਜਿਹੜੇ ਫਾਰਮਰਸ ਆ ਅਮਰੀਕਾ ਦੇ ਵਿੱਚ ਇਸ ਟਾਈਮ ਉਹ ਟੈਰਿਫ ਲੱਗਣ 'ਤੇ ਬਹੁਤ ਜ਼ਿਆਦਾ ਜਿਹੜਾ ਪ੍ਰੋਫਿਟ ਬਣਾ ਰਹੇ ਹੈਗੇ ਆ ਉਹ ਹੈਗੇ ਆ ਗਾਰਲਿਕ ਦੇ ਜਿਹੜੇ ਫਾਰਮਰਸ ਆ, ਕਿਉਂਕਿ ਪਹਿਲਾਂ ਜਿਹੜੇ ਚਾਈਨਾ ਵਾਲੇ ਆ ਬਹੁਤ ਹੀ ਸਸਤਾ ਜਿਹੜਾ ਗਾਰਲਿਕ ਆ ਉਹ US ਨੂੰ ਸਪਲਾਈ ਕਰਦੇ ਸੀ। ਹੁਣ ਜਦੋਂ ਤੋਂ ਕਹਿੰਦੇ ਟੈਰਿਫ ਲੱਗਿਆ ਹੈਗਾ ਤੇ ਜਿਹੜਾ ਅਮਰੀਕਾ ਦਾ ਜਿਹੜਾ ਗਾਰਲਿਕ ਆ, ਅਮਰੀਕਾ ਦੇ ਜਿਹੜੇ ਗਾਰਲਿਕ ਫਾਰਮਰਸ ਆ ਉਹ ਚੰਗੇ ਪੈਸੇ ਜਿਹੜੇ ਹੁਣ ਬਣਾ ਰਹੇ ਹੈਗੇ ਆ। ਜੀ ਬਿਲਕੁਲ, ਕਿ ਬਹੁਤ ਸਾਰੀਆਂ ਜਿਹੜੀਆਂ ਗਾਰਲਿਕ ਦੀਆਂ ਕੰਪਨੀਆਂ ਸੀ ਉਹ ਸਾਰਾ ਉੱਥੋਂ ਹੀ ਮੰਗਾਉਂਦੀਆਂ ਸੀਗੀਆਂ ਗਾਰਲਿਕ ਚਾਈਨਾ ਤੋਂ। ਉੱਦਾਂ ਚਾਹੇ ਗਾਰਲਿਕ ਕੈਪੀਟਲ ਜਿਹੜਾ ਗਿਲਰਾਏ ਨੂੰ ਆਖਿਆ ਜਾਂਦਾ ਸੀਗਾ, ਪਰ ਬਹੁਤਾ ਜਿਹੜਾ ਮਾਲ ਆ ਉੱਥੇ ਵੀ ਚਾਈਨਾ ਦਾ ਹੀ ਜਿਹੜਾ ਉਹ ਆ ਰਿਹਾ ਸੀਗਾ। ਪਰ ਹੁਣ ਜਿਹੜਾ ਇੱਥੇ ਫਸਲ ਜਿਹੜੀ ਹੋ ਰਹੀ ਆ ਉਸ ਨੂੰ ਸੋਹਣੇ ਪੈਸੇ ਜਿਹੜੇ ਇੱਕ ਹਿਸਾਬ ਦੇ ਨਾਲ ਮਿਲ ਰਹੇ ਆ, ਕਿਉਂਕਿ ਗਾਰਲਿਕ ਆਲਮੋਸਟ ਹਰ ਇੱਕ ਪਕਵਾਨ ਦੇ ਵਿੱਚ ਜਿਹੜਾ ਉਹ ਪੈਂਦਾ ਆ। ਹੋਰ ਵੀ ਇਸ ਦੇ ਕਈ ਜਿਹੜੇ ਆ ਉਹ ਫਾਇਦੇ ਆ ਤੇ ਕਾਫੀ ਇਸ ਦੀ ਜਿਹੜੀ ਡਿਮਾਂਡ ਆ ਉਹ ਰਹਿੰਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਹਾਂਗਕਾਂਗ ਦੇ ਵਿੱਚ ਲਗਾਤਾਰ ਜਿਹੜੇ ਪ੍ਰੋਟੈਸਟ ਆ ਉਹ ਜਾਰੀ ਆ। ਕਹਿੰਦੇ ਉੱਥੇ ਸਕੂਲ ਦਾ ਪਹਿਲਾ ਦਿਨ ਸੀਗਾ, ਪਰ ਹਾਂਗਕਾਂਗ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਜਿਹੜਾ ਆਪਣਾ ਪਹਿਲਾ ਦਿਨ ਸਕੂਲ ਦਾ ਉਹ ਸਕਿਪ ਕਰਕੇ ਪ੍ਰੋਟੈਸਟ ਦੇ ਵਿੱਚ, ਵਿਰੋਧ ਦੇ ਵਿੱਚ ਉੱਥੇ ਹਿੱਸਾ ਜਿਹੜਾ ਉਹ ਲਿਆ ਆ। ਪ੍ਰੋਟੈਸਟ ਲਗਾਤਾਰ ਜਿਹੜੇ ਉੱਥੇ ਵੱਧਦੇ ਜਾ ਰਹੇ ਆ। ਪੁਲਿਸ ਬੀਤੇ ਦਿਨਾਂ ਦੇ ਹਰਜੋਤ ਸਿੰਘ ਜੀ ਇੱਕ ਫੋਟੋ ਉੱਥੇ ਦੀ ਬਹੁਤ ਵਾਇਰਲ ਹੋਈ ਸੀ, ਜਦੋਂ ਇੱਕ ਪੁਲਿਸ ਕਰਮਚਾਰੀ ਇੱਕ ਪ੍ਰੋਟੈਸਟਰ ਨੂੰ ਜਿਹੜਾ ਆ ਉਹ ਬੰਦੂਕ ਜਿਹੜੀ ਉਹ ਦਿਖਾ ਰਿਹਾ ਸੀਗਾ। ਬਹੁਤ ਸਾਰੇ ਲੋਕਾਂ ਨੇ ਇਸ ਪ੍ਰੋਟੈਸਟ ਦੀ ਉਸ ਤਸਵੀਰ ਨੂੰ ਜਿਹੜੇ ਟਾਈਨਾਮੈਨ ਸਕੇਅਰ ਦੇ ਵਿੱਚ ਟੈਂਕਮੈਨ ਵਾਲੇ ਬੰਦੇ ਦੇ ਨਾਲ ਜਿਹੜਾ ਆ ਉਹ ਮਿਲਾ ਕੇ ਜਿਹੜਾ ਉਹ ਦੇਖਿਆ ਵੀ ਕਹਿੰਦਾ ਉਸ ਸਮੇਂ ਦੇ ਵਿੱਚ ਉਹ ਥੈਲੀਆਂ ਲੈ ਕੇ ਗਰੋਸਰੀ ਸ਼ਾਇਦ ਕਰਕੇ ਆਇਆ ਹੋਊਗਾ ਤੇ ਟੈਂਕਾਂ ਦੇ ਮੂਹਰੇ ਜਾ ਕੇ ਖੜ ਗਿਆ ਸੀਗਾ। ਤੇ ਇਸ ਤਰੀਕੇ ਦੇ ਨਾਲ ਜਿਹੜੇ ਇੱਥੇ ਹਾਂਗਕਾਂਗ ਦੇ ਵਿੱਚ ਜਿਹੜੇ ਪ੍ਰੋਟੈਸਟਰ ਆ ਇਹ ਵੀ ਬੰਦੂਕਾਂ ਦੇ ਮੂਹਰੇ ਇਸ ਟਾਈਮ ਇੱਦਾਂ ਹੀ ਡਟੇ ਹੋਏ ਨੇ। ਬੜੀ ਸ਼ਿੱਦਤ ਦੇ ਨਾਲ ਹਰਜੋਤ ਸਿੰਘ ਜੀ ਇਹ ਪ੍ਰੋਟੈਸਟ ਵਿਰੋਧ ਜਿਹੜੇ ਲਗਾਤਾਰ ਆ ਉਹ ਉੱਥੇ ਕਰ ਰਹੇ ਨੇ। ਪਰ ਹਾਂਗਕਾਂਗ ਨੂੰ ਜਿਹੜਾ ਚਾਈਨਾ ਵਾਲੇ ਆ ਉਹ ਬਿਲਕੁਲ ਵੀ 1 ਇੰਚ ਵੀ ਜਿਹੜਾ ਉਸਦਾ ਉਹ ਛੱਡਣਾ ਨਹੀਂ ਚਾਹੁੰਦੇ। ਤੇ ਜਿਹੜੀ ਉੱਥੋਂ ਦੀ ਮੇਨ ਜਿਹੜੀ ਹੈਗੀ ਆ ਲੈਮ, ਉਹਨੇ ਬੀਤੇ ਦਿਨਾਂ ਦੇ ਵਿੱਚ ਇੱਕ ਗੱਲ ਜਿਹੜੀ ਉਹ ਬੋਲੀ ਆ, ਕਹਿੰਦੀ ਆ ਵੀ ਉਹ ਕੁਇਟ ਤਾਂ ਉਹ ਕਰ ਦੂਗੀ ਤੇ ਪਰ ਕਹਿੰਦੀ ਆ ਵੀ ਉਹਨੂੰ ਇਹ ਡਰ ਆ ਵੀ ਉਹ ਜਿਹੜੀ ਉਹਦੀ ਐਬਿਲਿਟੀ ਹੈਗੀ ਆ ਕ੍ਰਾਈਸਿਸ ਨੂੰ ਇਸ ਨੂੰ ਅਵਰਟ ਕਰਨ ਦੀ ਹੁਣ ਬਹੁਤ ਜ਼ਿਆਦਾ ਜਿਹੜੀ ਉਹ ਘਟ ਚੁੱਕੀ ਆ। ਚਾਈਨਾ ਵਾਲੇ ਲਗਾਤਾਰ ਇਸ ਦੇ ਜ਼ਰੀਏ ਜਿਹੜੀ ਕੈਰੀ ਲੈਮ ਹੈਗੀ ਹਾਂਗਕਾਂਗ ਦੀ ਜਿਹੜੀ ਲੀਡਰ ਆ, ਜਿਸ ਦੇ ਖਿਲਾਫ ਹੀ ਇੱਕ ਹਿਸਾਬ ਦੇ ਨਾਲ ਬਹੁਤੇ ਜ਼ਿਆਦਾ ਵਿਰੋਧ ਜਿਹੜੇ ਉਹ ਚੱਲ ਰਹੇ ਆ ਵੀ ਉਹ ਚਾਰੇ ਪਾਸਿਓਂ ਜਿਹੜੀ ਉਹ ਘਿਰੀ ਹੋਈ ਨਜ਼ਰ ਆ ਰਹੀ ਆ। ਲੱਖਾਂ ਦੀ ਸੰਖਿਆ ਦੇ ਵਿੱਚ ਰੋਜ਼ਾਨਾ ਹੀ ਜਿਹੜੇ ਉੱਥੇ ਲੋਕ ਆ ਉਹ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਆ। ਪਰ ਅਫਸੋਸ ਵਾਲੀ ਗੱਲ ਆ, ਦੁਨੀਆ ਦਾ ਕੋਈ ਵੀ ਹੋਰ ਮੁਲਕ ਉਹਨਾਂ ਦੇ ਨਾਲ ਜਿਹੜਾ ਆ ਕੇ ਨਹੀਂ ਖੜ ਰਿਹਾ
ਕਿਤੇ ਟਾਵੀਂ ਕੋਈ ਗੱਲ ਜਿਹੜੀ ਕੋਈ ਕਰ ਦੇਵੇ ਤਾਂ ਕਰ ਦੇਵੇ, ਅਦਰਵਾਈਜ਼ ਜਿਹੜਾ ਉੱਥੇ ਕੋਈ ਵੀ ਉਹਨਾਂ ਦੇ ਨਾਲ ਆ ਕੇ ਨਹੀਂ ਖੜ ਰਿਹਾ। ਜਿਹੜੀ ਰੀਅਲ ਦੇ ਵਿੱਚ ਉਹਨਾਂ ਦੀ ਡੈਮੋਕ੍ਰੇਸੀ ਨੂੰ ਕਾਫੀ ਜ਼ਿਆਦਾ ਇਸ ਟਾਈਮ ਉੱਥੇ ਖਤਰਾ ਬਣਿਆ ਹੋਇਆ। ਜੀ ਸਾਡਾ ਸਮਾਂ ਆਲਮੋਸਟ ਸਮਾਪਤ ਹੈ। ਜਾਂਦੇ ਜੇ ਯੂਕੇ ਦੀ ਵੀ ਖਬਰ ਕਰਦੇ ਜਾਈਏ, ਬ੍ਰੈਕਸਿਟ ਨੂੰ ਲੈ ਕੇ ਉੱਥੇ ਵੀ ਕਾਫੀ ਜਿਹੜਾ ਮਾਮਲਾ ਗਰਮਾਇਆ ਹੋਇਆ ਆ। ਉੱਥੇ ਦੇ ਇੱਕ ਆਪੋਜੀਸ਼ਨ ਲੀਡਰ ਜਰਮੀ ਕੌਰਵਾਈਨ ਜਿਹੜੇ ਆ, ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਉੱਥੇ ਦੇ ਸ਼ਹਿਰ ਸੈਲਫੋਰਡ ਦੇ ਵਿੱਚ ਕਰਦਿਆਂ ਦੱਸਿਆ ਵੀ ਜਿਹੜੇ ਬੋਰਿਸ ਜੌਨਸਨ ਹੈਗੇ ਆ ਉੱਥੇ ਦੇ ਪ੍ਰਾਈਮ ਮਿਨਿਸਟਰ, ਉਹ ਪ੍ਰੈਜ਼ੀਡੈਂਟ ਟਰੰਪ ਦੀ ਟਿਊਨਸ ਦੇ ਉੱਤੇ ਇੱਕ ਤਰ੍ਹਾਂ ਨਾਲ ਕਹਿੰਦੇ ਡਾਂਸ ਕਰ ਰਹੇ ਹੈਗੇ ਆ। ਬ੍ਰੈਕਸਿਟ ਕਿਸੇ ਵੀ ਡੀਲ ਤੋਂ ਬਿਨਾਂ ਜਿਹੜਾ ਆ ਉਹ ਸਹੀ ਨਹੀਂ ਹੈਗਾ, ਅਤੇ ਅਮਰੀਕਾ ਦੇ ਪਿੱਛੇ ਲੱਗ ਕੇ ਕਹਿੰਦੇ ਵੀ ਇਹ ਵਨ ਸਾਈਡਡ ਯੂਨਾਈਟਡ ਸਟੇਟ ਟ੍ਰੇਡ ਡੀਲ ਹੋਊਗੀ, ਸੋ ਇਹ ਸਹੀ ਨਹੀਂ ਹੈਗੀ। ਸੋ ਉਹਨਾਂ ਦਾ ਵਿਰੋਧ ਵੀ ਹੋ ਰਿਹਾ, ਪਰ ਬੋਰਿਸ ਜੌਨਸਨ ਜਿਹੜੇ ਆ ਉਹ ਪੂਰੇ ਸਟੈਂਡ 'ਤੇ ਅੜੇ ਹੋਏ ਆ। ਇਹ ਵੀ ਕਹਿੰਦੇ ਹੋ ਸਕਦਾ ਵੀ ਉੱਥੇ ਜਿਹੜੀਆਂ ਇਲੈਕਸ਼ਨ ਡਿਕਲੇਅਰ ਕੀਤੀਆਂ ਜਾ ਸਕਣ। ਜੀ, ਸੋ ਦੇਖਦੇ ਹਾਂ ਉੱਥੇ ਕੀ ਬਣਦਾ। ਉੱਥੇ ਦਾ ਵੀ ਜਿਹੜਾ ਕ੍ਰਾਈਸਿਸ ਆ ਉਹ ਹੱਲ ਹੁੰਦਾ ਜਿਹੜਾ ਨਜ਼ਰ ਉਹ ਨਹੀਂ ਆ ਰਿਹਾ। ਤੇ ਸਮਾਂ ਇੱਕ ਅਫਗਾਨਿਸਤਾਨ ਦੀ ਵੀ ਜਾਂਦੇ ਕਰਦੇ ਜਾਈਏ। ਅਫਗਾਨਿਸਤਾਨ ਦੇ ਪਿਛਲੇ ਦਿਨਾਂ 'ਚ ਡੀਲ ਜਿਹੜੀ US ਨਾਲ ਕਾਫੀ ਜਿਹੜੇ ਹਫ਼ਤਿਆਂ ਤੋਂ ਚੱਲ ਰਹੀ ਸੀ, ਅਤੇ ਅੱਜ ਜਿਹੜਾ US ਗਵਰਨਮੈਂਟ ਨੇ ਅਨਾਊਂਸ ਕੀਤਾ ਹੈਗਾ ਵੀ 5400 ਦੇ ਕਰੀਬ ਜਿਹੜੇ ਟਰੂਪਸ ਹੈਗੇ US ਦੇ, ਉਹ ਅਫਗਾਨਿਸਤਾਨ ਤੋਂ ਅਸੀਂ ਆਉਣ ਵਾਲੇ 135 ਦਿਨਾਂ 'ਚ ਪੁੱਲ ਆਊਟ ਕਰਨ ਜਾ ਰਹੇ ਹੈਗੇ ਆ। ਜੀ, ਸੋ ਆਲਮੋਸਟ ਕਹਿ ਸਕਦੇ ਹਾਂ ਵੀ ਉਹਨਾਂ ਦੀ ਡੀਲ ਉੱਥੇ ਬਣੀ ਗਈ ਆ। ਸੋ ਕੁਛ ਕਿੱਸਾ ਜਿਹੜਾ ਤਾਲਿਬਾਨ ਦੇ ਨੂੰ ਜਿਹੜਾ ਉਹ ਦੇ ਕੇ ਹੀ ਜਾਣਗੇ। ਤੇ ਹੁਣ ਸਮਾਂ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਮਨਜੀਤ ਕੌਰ।